ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਇਹਦੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 16 ਜੁਲਾਈ ਦਿਨ ਹੈਗਾ ਹੈ ਜੀ ਸ਼ੁੱਕਰਵਾਰ, ਤੇ ਆਪਣੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਮਲੋਟ ਸਟੂਡੀਓਜ਼ ਤੋਂ ਮਿੰਟੂ ਗੁਰਸਰੀਆ ਜੀ। ਮਿੰਟੂ ਜੀ ਜੀਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500। ਹੋਮ ਆਟੋ ਕਮਰਸ਼ੀਅਲ ਲਿਕਰ ਸਟੋਰ ਗੈਸ ਸਟੇਸ਼ਨ ਹੋਟਲ ਮੋਟਲ ਕਨਵੀਨੀਅੰਸ ਸਟੋਰਸ ਹੈਲਥ ਇੰਸ਼ੋਰੈਂਸ ਲਾਈਫ ਇੰਸ਼ੋਰੈਂਸ ਦੇ ਲਈ ਕਾਲ 4082722500। ਜੈਂਡਰ ਮੌਰਗੇਜ ਅਤੇ ਰੀਅਲ ਐਸਟੇਟ ਵਾਲੇ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਨਾਲ ਹੋਮ ਲੋਨਸ ਕਮਰਸ਼ੀਅਲ ਲੋਨਸ ਐਗਰੀਕਲਚਰ ਲੋਨਸ ਦੇ ਲਈ ਕਾਲ ਮੋਹਨ ਚੀਮਾ 5590052575। ਟੇਰਕੇਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੇਣਾ ਹੋਣਾ ਦੇ ਨਾਲ ਕਾਲ 4159090503। ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਬਲਜਿੰਦਰ ਸਿੰਘ ਨੇਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਜੀ ਐਨ ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਰ ਨੈਲਾ ਮੰਡੇਰਾ ਦੇ ਵਿੱਚ ਲੋਕੇਸ਼ਨ ਨੇ, ਕਾਲ ਕਰ ਸਕਦੇ ਹੋ ਨਿਮਾ ਸਹੋਤਾ 209 277 0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559 374 4541। ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਜੇ ਆਪਾਂ ਕਰਦੇ ਜਾਈਏ ਸ਼ੁਰੂ, ਤਾਂ ਕਹਿੰਦੇ ਸਿੱਧੂ ਦੇ ਪ੍ਰਧਾਨ ਬਣਨ ਦੀ ਖਬਰਾਂ ਦੇ ਦਰਮਿਆਨ ਕਾਂਗਰਸ ਦੇ ਵਿੱਚ ਫਿਰ ਖਿੱਲਰ ਗਈ ਹੈ। ਹਾਂਜੀ, ਖਲਾਰਾ ਪੈ ਗਿਆ ਇਹਨਾਂ ਦਾ। ਆਪਾਂ ਕੱਲ ਵੀ ਗੱਲ ਕੀਤੀ ਸੀ, ਇਹਨਾਂ ਨੇ ਵੈਸੇ ਨਾ ਪੰਜਾਬ ਨੂੰ ਹੋਰ ਹੀ ਕਿਤੇ ਲਾ ਕੱਟਿਆ ਜੀ। ਸਾਰਾ ਮੇਨ ਸਟ੍ਰੀਮ ਮੀਡੀਆ ਵਾਲੇ ਦੇਖੋ, ਜਦੋਂ ਹੁਣ ਲੋਕ ਇੰਟਰਸਟਡ ਹੁੰਦੇ ਨੇ ਇਹਨਾਂ ਚੀਜ਼ਾਂ ਦੇ ਵਿੱਚ, ਲੋਕ ਜਦੋਂ ਇਹੋ ਜਿਹੀਆਂ ਚੀਜ਼ਾਂ ਨੂੰ ਸੁਣਨਾ ਚਾਹੁੰਦੇ ਨੇ, ਜਦੋਂ ਲੋਕ ਫੋਲੋ ਕਰਦੇ ਨੇ ਸਿਆਸਤਦਾਨਾਂ ਨੂੰ, ਫਿਰ ਮੀਡੀਆ ਵੀ ਕੀ ਕਰੇ। ਇਕੱਲੇ ਮੀਡੀਆ ਦਾ ਵੀ ਦੋਸ਼ ਨਹੀਂ ਹੈ। ਸੋਚੋ ਕਿ ਕੈਮਰੇ ਸਿੱਧੂ ਦੇ ਮਗਰ ਸਿੱਧੂ ਨੇ ਹੁਣ ਲੱਸੀ ਪੀ ਲਈ ਆ, ਸਿੱਧੂ ਨੇ ਹੁਣ ਗੱਡੀ ਸਿੱਧੀ ਕਰ ਦਿੱਤੀ ਆ, ਸਿੱਧੂ ਹੁਣ ਫਲਾਣੀ ਥਾਂ 'ਤੇ ਪਹੁੰਚ ਗਿਆ। ਮਤਲਬ ਕਿ ਸਾਰਾ ਦਿਨ ਇਹੀ ਚੱਲੀ ਜਾਂਦਾ ਹੈ, ਅਤੇ ਫਿਰ ਸ਼ਾਮ ਨੂੰ ਆਪਾਂ ਨੂੰ ਵੀ ਆਹੀ ਕੁਛ ਦੇਖਣਾ ਪੈਂਦਾ ਜਾਂ ਸੁਣਨਾ ਪੈਂਦਾ। ਖੈਰ ਦੇਖੋ, ਮਹੱਤਵਪੂਰਨ ਗੱਲ ਜਿਹੜੀ ਆ, ਜੇ ਆਪਾਂ ਕਾਂਗਰਸ ਦੇ ਅੰਦਰੂਨੀ ਝਗੜੇ ਦੀ ਦੇਖੀਏ, ਕਿਉਂਕਿ ਰੌਲਾ ਇਸ ਕਰਕੇ ਮਹੱਤਵਪੂਰਨ ਬਣ ਜਾਂਦਾ, ਇੱਕ ਉਮੀਦ ਜੀ ਫਿਰ ਲੋਕਾਂ ਨੂੰ ਜਾਗੀ ਆ ਕਿ ਸ਼ਾਇਦ ਯਾਰ ਸਿੱਧੂ ਕਾਮਯਾਬ ਹੋ ਜਾਏ ਇਸ ਲੜਾਈ 'ਚ, ਅਤੇ ਉਹਦੇ ਹੱਥ ਵਾਗਡੋਰ ਆ ਜਾਏ ਅਤੇ ਕੁਛ ਮਾਮਲਾ ਪੰਜਾਬ ਦਾ ਸੈੱਟ ਹੋ ਜਾਵੇ। ਕੁਛ ਇੰਟਰਸਟ ਇਸ ਕਰਕੇ ਵੀ ਜ਼ਿਆਦਾ ਹੈ, ਅਤੇ ਸਿੱਧੂ ਤੋਂ ਉਮੀਦ ਵੀ ਕੁਛ ਲੋਕਾਂ ਨੂੰ ਵਧੇਰੇ ਆ ਕੈਪਟਨ ਦੇ ਮੁਕਾਬਲਤਨ ਜੇ ਦੇਖੀਏ ਤਾਂ। ਖੈਰ ਹੁਣ ਗੱਲ ਇਹ ਆ ਕਿ ਕੱਲ੍ਹ ਤੱਕ, ਇਸ ਵੇਲੇ ਤੱਕ, 24 ਘੰਟੇ ਪਹਿਲਾਂ ਤੱਕ ਸਭ ਨੂੰ ਇਹ ਗੱਲ ਜਿਹੜੀ ਹੈ ਉਹ ਜੱਚ ਚੁੱਕੀ ਸੀ। ਲਓ ਵੀ ਸਿੱਧੂ ਨੂੰ ਪ੍ਰਧਾਨ ਐਲਾਨਤਾ ਤੇ ਐਲਾਨ ਦਿੱਤਾ, ਪਰ ਠੀਕ ਉਸ ਵੇਲੇ ਹਰੀਸ਼ ਰਾਵਤ ਬਿਆਨ ਪਲਟ ਗਿਆ। ਚਲੋ ਸਿਸਵਾਂ ਦੇ ਵਿੱਚ ਹਲਚਲ ਹੁੰਦੀ ਰਹੀ, ਹਿਲਚੁਲ ਚੱਲਦੀ ਰਹੀ, ਪਰੰਤੂ ਸਵੇਰ ਚੜ੍ਹਦਿਆਂ ਹੀ ਵੱਡੀ ਖਬਰ ਆ ਗਈ ਕਿ ਨਵਜੋਤ ਸਿੱਧੂ ਜਾਏਗਾ ਦਿੱਲੀ। ਹੋ ਗਿਆ ਤੇ ਨਵਜੋਤ ਸਿੰਘ ਸਿੱਧੂ ਉੱਥੇ ਪਹੁੰਚਿਆ, ਘੰਟਾ ਕੋਈ ਨੇ ਲਾਇਆ, ਹਾਲੇ ਉਹ ਵਿੱਚ ਹੀ ਸੀਗਾ, ਮਤਲਬ ਕਿ ਰਿਹਾਇਸ਼ ਦੇ, ਗਾਂਧੀਆਂ ਦੀ ਰਿਹਾਇਸ਼ ਦੇ। ਤੇ ਇਸੇ ਦਰਮਿਆਨ ਖਬਰ ਆ ਗਈ ਕਿ ਕੈਪਟਨ ਦਾ OSD ਵੀ ਪਹੁੰਚ ਗਿਆ, ਤੇ 3 ਕੁ ਪੰਨਿਆਂ ਦਾ 4 ਕੁ ਪੇਜਾਂ ਦਾ ਇੱਕ ਫਰਲਾ ਆਇਆ ਉਹਦੇ ਹੱਥ 'ਚ। ਤੇ ਫਿਰ ਚਰਚਾਵਾਂ ਦਾ ਸਿਲਸਿਲਾ ਚੱਲ ਪਿਆ ਕਿ ਹਾਂ ਕੀ ਭਾਈ, ਉਹ ਸਿੱਲਾ ਜਿਹਾ ਅਸਤੀਫਾ ਤਾਂ ਨਹੀਂ, ਕਿਉਂਕਿ ਬੋਝੇ 'ਚ ਪਾ ਕੇ ਰੱਖਦੇ, ਪਸੀਨਾ ਆ ਜਾਂਦਾ ਅਸਤੀਫਾ, ਕਿ ਕਿਤੇ ਅਸਤੀਫਾ ਤਾਂ ਨਹੀਂ। ਫਿਰ ਅਗਲਾ ਕਹਿੰਦਾ ਯਾਰ 3 ਪੰਨਿਆਂ ਦਾ ਅਸਤੀਫਾ ਲਿਖਿਆ ਸੀਗਾ ਕਿ ਉਹਨਾਂ ਨੇ ਕਿਤੇ ਬਹੁਤ ਵੱਡਾ ਕੋਈ ਇਤਿਹਾਸ ਲਿਖਣਾ ਸੀ ਜਿਹਨਾਂ 3 ਪੰਨਿਆਂ ਦਾ। ਫਿਰ ਕਹਿੰਦੇ ਨਹੀਂ। ਖਬਰ ਇਹ ਆਈ ਅੰਦਰੂਨੀ ਕਿ ਜਿਵੇਂ ਪ੍ਰਤਾਪ ਬਾਜਵਾ ਦੇ ਉਲਟ ਇੱਕ ਪੱਤਰ ਲਿਖਿਆ ਸੀ, ਤੁਹਾਨੂੰ ਯਾਦ ਹੋਣਾ, ਤੇ ਉਹ ਪੱਤਰ ਇੱਕ ਅੰਗਰੇਜ਼ੀ ਅਖਬਾਰ ਨੂੰ ਲੀਕ ਕੀਤਾ ਗਿਆ ਸੀਗਾ। ਅੱਜ ਵੀ ਕਮਾਲ ਹੋਏ, ਇਤਿਹਾਸ ਫਿਰ ਦੁਹਰਾਇਆ ਗਿਆ। ਨਹੀਂ ਤੇ ਗੱਲ ਫੋਨ ਤੇ ਹੋ ਹੀ ਜਾਂਦੀ ਆ। ਅੱਜ ਕੱਲ੍ਹ ਸਿਗਨਲ ਐਪ ਚੱਲਦੀ ਆ, ਟੈਲੀਗ੍ਰਾਮ ਐਪ ਚੱਲਦੀ ਹੈ, ਵਟਸਐਪ ਤੇ ਤਾਂ ਥੋੜ੍ਹਾ ਜਿਹਾ ਅੱਜ ਕੱਲ੍ਹ ਨਾ ਭਰੋਸਾ ਘੱਟ ਕਰਦੀ ਹੈ ਜਨਤਾ ਜੀ। ਅੱਛਾ, ਪੱਤਰ ਦਾ ਮਤਲਬ
फिर मैनू वो याद आ गया पहला जो इन्हें भाजपा के उल्ट CM जिहड़े आ इस टाइम तो इन्हें पत्र लिखिया सीगा, याद होना तुहानूं, तो उहदे विच इह भी जिक्र कीता सीगा कि इन्हां दा बाप भी जिहड़ा आ वो लड़ाई च आपसी लड़ाई च मारिया गया सीगा ते इन्हां दे तालुकात उन्हें बहुत गलत थावां ते जोड़े सी ते प्रताप सिंह बाजवा ने अज तक उस लैटर की सफाई नहीं दे सके। खैर अज भी लैटर लिखा गया है। लैटर लिखण का मतलब की है कि एक तरह नाल सीधी चेतावनी है कैप्टन अमरिंदर सिंह की, उस वेले भी चेतावनी सी, इस वेले भी चेतावनी सी। अज भी वो लैटर लीक किया गया एक चैनल नूं, और जिहड़ा चैनल कह लो कि अंबानिया का पंजाब दे विच इस टाइम मोहरी है, कैप्टन अमरिंदर सिंह नूं पूरी सपोर्ट करते हैं, कोई शक नहीं है, वो भी इन्हां दा पानी भरते हैं। सो उस चैनल ने यह दावा किया कि लैटर 3 या 4 पन्ने का, और लैटर दे विच 2-3 चीज़ां उन्होंने कहा है, हालांकि उन्होंने एक्सेस हैगा ऐसा मन्निया नहीं है, पर दस दिता कि लैटर च की है। तो मैं उस चीज़ नूं दोहरा के देख रहा कि वो चीज़ दोहराई गई है, उस चीज़ नूं ला के देख रहा कि वही सेम पैटर्न है कैप्टन अमरिंदर सिंह का खत घलना अपने एक उस टाइम इन्हां दा एक अंग्रेजी अखबार बहुत खासम खास हुंदा सीगा, उसनूं पत्र लीक करना। अज भी उही होया, पत्र उत्थे गया ते नाल दी नाल चैनल नूं उहदा मौजू पता लग गया कि असल दे विच एक तां सिद्धू दी वर्किंग स्टाइल ते सवाल चुक्या कैप्टन अमरिंदर सिंह ने, नाल ट्वीटां दा हवाला दिता कि बंदा चड़ीता है, बंदा ये बेकाबू घोड़े वर्गा आ, ये पता ही नहीं उस बंदूक वर्गा है जिन्हें बैक फायर कर देना कि गाह नूं फायर कर देना। मतलब कि एक तो वर्किंग स्टाइल ते सवाल चुक्या कि इहदे नाल कांग्रेस पार्टी नूं नुकसान होना तय। दूजी वड्डी चीज़ कि सिद्धू नूं जे तुसीं प्रधान बनाउने हो तां उहदे विच इह होएगा कि जट्टां दा दबदबा हो जाएगा, और उहदे नाल हिंदू अते दलित भाईचारा जिहड़ा वो नाराज होगा, कांग्रेस नाल टुटेगा। नाल हवाले दिते गए कि सुखबीर सिंह बादल या भारतीय जनता पार्टी या आम आदमी पार्टी, ये सभे दल ने जिहड़े विरोधी दल आ वो इन्हां दोनों भाईचारिਆਂ नूं रुझा रहे आ, अपने नाल रला रहे आ, जोड़न का यतन कर रहे आ। कोई कह रहा डिप्टी CM लावांगे, कोई कह रहा असीं CM बनावांगे। मतलब कि जेकर सिद्धू नूं असीं कोई एडी वड्डी नियुक्ति दिंदे आ तां हिंदू भाईचारा और दलित भाईचारा किते ना किते साडे नाल नाराज होएगा। तो तीजी गल जिहड़ी है वो सिद्धू बारे कैप्टन अमरिंदर सिंह ने यह आखी आ कि देखो जे इनू तुसीं लाओगे तो जिहड़े टकसाली कांग्रेस दे बंदे आ, वो टकसाली कांग्रेस दे बंदे, मतलब कि टकसाली कांग्रेसी है जिहड़े वो नाराज हो जाणगे, हताश हो जाणगे, नुकसान पार्टी नूं बहुत ज़्यादा होएगा। सो ये 3 पॉइंट जिहड़े आ उस चैनल ने कहे ने, मेरा मनना है वो मनन या ना मनन कि उन्होंने पत्र पहुंचया वा ਜਾਂ ਉਹਨਾਂ ਨੂੰ बकायदा कोई ना कोई ਉਹਦੇ ਵਿੱਚੋਂ ਕੱਢ ਕੇ ਜਿਹੜੀ ਹੈ ਲਾਈਨਾਂ ਇਸ ਤਰ੍ਹਾਂ ਭੇਜੀਆਂ ਗਈਆਂ ਜਿਹੜੇ ਉਹ ਕਹਿ ਰਹੇ ਆ। तो एक ਆਪਾਂ चैनल की गल कोट की, पर मेरा मनना है कि इतिहास अपने आप ਨੂੰ दोहरा रहा है, खास तौर पर सियासी इतिहास। हुण रही गल नवजोत सिद्धू की, सिद्धू उत्थों निकलिया, सिद्धू निकलिया बस गड्डी च बह गया, शीशा भी उठा नहीं किया ते हाथ जोड़ के चुप करके उत्थों चलदा बनया, मीडिया के नाल कोई गलबात नहीं की। पिछे हरीश रावत आ गया, कच्चा जिहा धुआं मारदा, क्योंकि साडे पवाड़े ते नहीं पाए ना। कल ये आख्या कि देखो जी सिद्धू प्रधान बन सकदा, सिद्धू प्रधान बनना तय आ, फिर शाम नूं मुकर गया, ओहो हो नहीं 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 जी प्रेस वालियां दा की करिए, प्रेस वाले अपनी मर्जी के नाल इदां कर दिंदे उदां कर दिंदे, मतलब कि ले ले पे भेजे मार गया। वैसे इस तरह करदा नहीं हुंदा आमतौर पर हरीश रावत, पर उहदे बारे भी खबर आ कि बीबी सोनिया गांधी ने चंगी झाड़ चंब की सदके उत्थे। अच्छा वो कह गया, कहंदा कि देखो गल ये आ कि मैं तुहानू ना जिवें सिद्धू बारे या किसी बारे भी कोई खबर आई भज के आके दसूंगा, पर हाल की घड़ी हाथ जोड़े मेरे तो कुछ ना पूछो। वो भी निकल गया बह बह के। अच्छा हुण खबर ये आउण रही है कि हरीश रावत सवेरे, मतलब कि दिन चढ़दे चढ़ा दे नाल ही आ जाएगा कि कैप्टन अमरिंदर सिंह कोल जाण दा प्रोग्राम है। सिद्धू तो उत्थे जा आया, आजा तूतां वाले खूह ते गल्लां करिए नूह ते, उत्थे गल्लां हो गईयां। हुण सिद्धू तो बाद वारी आ अमरिंदर सिंह दी,
कि अमरिंदर सिंह नाल गलबात कर लीए, पर अमरिंदर सिंह तो उत्थे खत घल्ली खड़ा। वो खत नहीं है असल दे विच, वो एक तरह नाल जताया जा रहा कि तुसी खता कर रहे हो, तुसी कुताही कर रहे हो, तुसी गलती कर रहे हो। कि मैं ਉਹਦਾ ਕਹਿਣ ਦਾ मतलब यह है कि कांग्रेस ਨੂੰ नुकसान होएगा कि मैं ਇਹਦੀ ਅਧੀਨਗੀ, ਇਹਦੀ ਮੁਤੈਦੀ मैं प्रवान नहीं करांगा। तो इस करके सवाल ही नहीं पैदा होंदा, क्योंकि कैप्टन अमरिंदर सिंह अगे भी गया सीगा, पहला टाइम नहीं दिता, दूजी बारी मिलाया, हालांकि अपनी जुबान तो मुकर गया, एक बारी फिर पैर से मुकर गया। 2 घुट पी के दारू गुरदास मान ने आख्या सीगा दारू ते चलो पता नहीं है की हिसाब किताब आ, पर गल यह कि मुकरन वाली गल तो है ही है ना। उदन आके आए सन कि जो भी फैसला हाईकमान करू सानू कबूल हो। तो हुण की हुण भी तो जे मान लो प्रधान बनता तो हाईकमान ने बनाना है, कोई चीन ने थोड़ी ना बनाना है, पर मुकर गए। ये लीडर जो बुढ़े लीडर होंगे तुहानू पता कदों इस तरह छड्डदे ने कुर्सियां। खैर हुण सवेरे हरीश रावत आएगा, सवेरे पता लग जूगा गल की बनती है की नहीं। तो इहो आ कि हरीश रावत आउण दा मतलब मैनूं जिहड़ा लगदा वो इहो निकलदा है कि अमरिंदर सिंह नूं मनाउण दा यतन किया जाएगा। जे अमरिंदर सिंह नहीं मनदा तद फिर कोई फार्मूला होर लिआंदा जाऊगा, या फिर आख दिता जाऊगा कि भाई चलो कोई गल नहीं, हुण सानूं भी सख्ती करनी पैनी आ, क्योंकि सियाणे आंदे पीड़े बिना तेल भी नहीं निकलदा, तिलां दा तिल भी पीड़ने पैंदे एक तरह नाल। तां फिर हो सकदा कि एक पासा मल लिया जाए कि एक धिर तां फिर छड्डनी पऊगी, जां ओह ते जां ओह, जां टांडियां वाली है नहीं ते जां भांडियां वाली है नहीं। हुण भांडियां वाली रहिंदी आ, टांडियां वाली रहिंदी आ, जां फिर दोने विच विचाले जे जिहड़े आ वो रह जांदे आ। ये गल जिहड़ी आ हुण आपां ते क्या सराई ना ही करिए, क्योंकि पिछले 3 साल तो कोई भी क्या सराई जिहड़ी आ ना सिद्धी नहीं पैण डई सिद्धू दे मसले च। जी जी हुण ये नहीं पता भी इन्हों ने दरवाजियों बाहर इनू धक्कता आ की करता है चक्कर। हाँ चक्कर ये है ना कि हुण वेखो जिवें सीरीयल चलते ने एकता कपूर वाले कि घर दा एक जी रुसदा दूजा मन जांदा, दूजा मनदा तीजा रुस जांदा, कदे दराणी कदे जठाणी कदे नूह कदे सस कदे भूआ कदे मासी। ये तो रुसन मनाउण वाला इन्हां दा काम है, नहीं कम सूत आउणा। ते मैनूं लगदा आ कि जे इस तरह महीना होर लंघ गया, आला कमान ने होर लंघाता ते इन्हां दी बेड़ी उंज ही इत्थे कह लो कि शेक शेक हो जाने, पानी भरना स्टार्ट हो जाना पंजाब। जी जी बिल्कुल। उतों दूजा एक होर भी पंगा जे, सॉरी मैं बोलन नहीं दे रहा, दूजा एक होर भी पंगा जे, आ बुढ़ा आदमी हरीश रावत इन्हें उत्तराखंड का इलैक्शन अपने नाल लड़ना जे, तेनू इधर घड़ीस वाल पाए उन्होंने। ते मैनूं लगदा किते उधरों होया होया किते उधरों भी झुगा चौपट ना करा लैन। ये तो सिद्धू लगदा इकट्ठे बाहर जाणगे, इन्हां दा कोई पता नहीं है कि जिहड़ा इत्थे हो जाना है। हालात इदां आ भी देखो पंजाब दे इन्ने मसले आ, पर उलझ के जिहड़े आ अपने ही काटो कलेश दे विच जिहड़े ओह रह गए, ते लोकां दा मन परचावा तां चलो हो जांदा इस काटो कलेश दे नाल, पर समस्यावां दे हल जिहड़े आ ਉਹ ਫਿਰ ਜਿਉਂ ਦੇ ਤਿਉਂ ਹੀ ਉੱਦਾਂ ਹੀ ਖੜੇ ਨੇ, ਕੋਈ ਉਸ ਦੇ ਵਿੱਚ ਫਰਕ ਨਹੀਂ। ਅਤੇ ਅਗਲੀ ਮਿੰਟੂ ਜੀ ਗੱਲ ਕਰ ਲਈਏ ਕੇਜਰੀਵਾਲ ਦੀ ਕੈਬਨਿਟ ਦਾ ਵੀ ਵੱਡਾ ਫੈਸਲਾ, ਦਿੱਲੀ ਪੁਲਿਸ ਵੱਲੋਂ ਸੁਝਾਏ ਵਕੀਲਾਂ ਦੇ ਪੈਨਲ ਨੂੰ ਕੀਤਾ ਗਿਆ ਖਾਰਜ। ਹਾਂਜੀ ਦੇਖੋ ਗੱਲ ਇਹ ਆ, ਆਪਾਂ ਨੂੰ ਸਭ ਨੂੰ ਪਤਾ ਹੈ ਨਾ ਕਿ ਇਹਨਾਂ ਦਾ ਆਪਸ ਦੇ ਵਿੱਚ ਪੇਚਾ ਪਿਆ ਹੋਇਆ ਸੀਗਾ ਜੀ, ਲੜ ਗਿਆ ਪੇਚਾ। ਵੈਸੇ ਤਾਂ ਗੁਰਦਾਸ ਮਾਨ ਕਹਿੰਦਾ ਸੀ ਸੋਹਣੇ ਸੱਜਣਾ ਦੇ ਨਾਲ, ਪਰ ਇੱਥੇ ਇਹਨਾਂ ਦਾ ਆਪਸ ਦੇ ਵਿੱਚ ਪੇਚਾ ਪਿਆ ਸੀਗਾ LG ਦਾ सरकार का, याद होना सबना। उस तो बाद मामला चल गया सीगा सुप्रीम कोर्ट के विच। सुप्रीम कोर्ट च पढ़िया लिखा आदमी अरविंद केजरीवाल इन्हां नूं धोबी पटका दे दिता सी। सुप्रीम कोर्ट ने तकरीबन फैसला जिहड़ा इन्हां दे हक च कीता सी, शक्तियां वंड दित्तियां, उहदे च हावी हो गए। इन्हां ने LG नूं जिहड़ा होर ते समझ लिया वो जिवें बच्चियां गुड्डियां पटोलियां नाल खेडदियां हुंदियां ना, कि इह तां हुण बस वो चीज़ आ। ते अच्छा इन्हां ने हुण इह भी तुहानूं पता है उस्तादां दे उस्ताद ने, फिल्म आई सी ना उस्तादों के उस्ताद, ये भी उस्ताद ने। इन्होंने चक के फिर कानून एक बारी अमेंड कर दिता ते उहदे च वापस पावरफुल कर दिता सी LG नूं। आ खेड़ आ अतीत दी, क्योंकि साफ हो जाना चाहिए सारा दृष्टांत। तां उहदे विच की है कि LG कोल वापस कई ताकतां जिहड़ियां ने वो आईयां। हुण मसला की है कि जिहड़ा लाल किले वाला मैटर आ, वो तुहानूं पता सिरे सुनवाई आ, कोर्ट दे विच केस चलदे ने, दीप सिद्धू वगैरह के सारे के केस उत्ते चलते हैं। हुंदा की है कि उहदे च एक सरकारी पक्ष हुंदा, सरकारी धिर हुंदी है ना, सरकार ने केस लड़ना हुंदा। मतलब कि जिवें आपां
कह लो कि एक नागरिक आ इंडिया का, हम तुहाडे तां पता नहीं इत्थे की हिसाब किताब है, मैनूं पता नहीं। इधर जदों भी मान लो कोई मेरा सिर पाड़ जाता है, मैं परचा करवा दिना, पाड़न वाला जिहड़ा वो भी इंडियन नागरिक आ, ते अदालत दे विच मेरे वल्लों केस मेरी सरकार लड़ेगी, स्टेट वर्सज फलाना सिंह या टमकाना कुमार, मतलब स्टेट वर्सज, क्योंकि नागरिक स्टेट का है। तो खैर हुण देखो इन्हां ने ये सारा अमेंड करके मामला जिहड़ा सीगा वो इस तरह का बना दिता कि हुण जिहड़ी सरकारी धिर ने अपने वकील खड़े करने आ, उहदे विच जो पैनल इन्हां ने घल्लिया वो LG ने ठुकरा दिता, क्योंकि ये तो ज़ाहरा जी गल है ना कि अरविंद केजरीवाल पंजाब के किसानों का नुकसान नहीं कर सकता, उन्हें फायदा ही करना है इन दी एंड। वो लीगल टीम होगी, उन्होंने किसानों का फायदा करना ताकि वोटां दे विच उन्हां नूं फायदा मिल सके। यही खेड है ना राजनीति की। गल तो है ना, पंजाबी च एक कहावत है, सोईओ मेरा सक्का जिहड़ा देवे रिद्धा पक्का, ये राजनीति ते भी टोकदी है। सोईओ मेरा सक्का जिहड़ा देवे रिद्धा पक्का, रिद्धा पक्का जिथों मिलदा, सियासत उधर नूं हमेशा उलारवादी रहिंदी आ, चाहे वो तुष्टीकरण का मसला होवे, चाहे एक धिर दे वल तुलण का मसला होवे, चाहे इस तरह के संघर्षां दे नाल खड़न का मसला होवे, ये सारे मसले जिहड़े किते ना किते वोट नाल जुड़दे, और सियासत है ही वोट की खेड़ आ। सो जो उन्होंने पैनल घल्लिया LG ने नकार दिता। हुण जिहड़ा LG कहंदे कि वेखो जी गल इह आ कि जिहड़ी दिल्ली पुलिस अपनी लीगल टीम, मतलब कि जो वो पैनल सुझाएगी दरअसल उही मन्निया जाएगा। इन्हां ने चक के कैबिनेट दे विच यह फैसला किया कि नहीं असीं ये नहीं मन्नांगे, खारिज कर दिता। मतलब कि एक तरह नाल इन्हां ने वापस भेजण का फैसला कर लिया कि राज सरकार के वकील ही किसानी अंदोलन के नाल जुड़े मामलों में सरकारी वकील होंगे, पुलिस के सुझाए वकील नहीं होंगे। तो हुण ये देखना होएगा कि एक बार फिर एक तरह नाल कह लो कि यह संविधानक तौर पर रस्साकशी है दोवां धिरां दी। एक पासे LG है जिहदियां ताकतां भी बहुत ज़्यादा ने, उन्हां दा घेरा वसी है, ते दूसरे पासे एक सरकार है। पर मैं जिवें तुहानूं कहा कि अरविंद केजरीवाल होरी चाहुंदे ने कि इलैक्शन आ रहा वा, वैसे वो UP च भी लड़न जा रहे हैं, हरियाणे च भी आने वाले समय च इन्हां ने लड़ना है, देश के होर भी कई हिस्सों च इलैक्शन लड़न की तैयारी कर रहे हैं कि असी इस पक्ष तो, क्योंकि किसान तो हरेक हिस्से च तुहानूं मिलेगा ना जिथे भी राजनीति करनी है, तो इस करके वो चाहते हैं कि किते ना किते असी इस केस के विच अपने वकील लैके जाइए जिहड़े कि किते ना किते सरकार दा पक्ष जिहड़ा वो पूरण दी थां ते किसानी दा पक्ष थोड़ा बहुता लै। जी जी, अगली गल करते जाइए धर्म परिवर्तन मामला। सिख नौजवान ने कहा जदों तक कोई फैसला नहीं हुंदा मेरे बेटे नूं मुसलमान बढ़न तो रोकिया जाए। हाँ जी, हुण ये मामला नाजुक हो गया। दरअसल ये मामला सीगा 5-7 दिन पहला दा, ते सुर्खियां दे विच आया सीगा 4 दिन पहला, ते उदों साडे वर्गे भी कहंदे सन कि इस मामले दे विच भाई जदों तक मुंडा सामने नहीं आउंदा उदों तक कोई गल नहीं करनी चाहिए, गुरेज करना चाहिए। कई बार फैमिली मैटर हुंदा है, अपना डिस्प्यूट हो जाता दो परिवारों का, फैमिलियां का, ते गल इदां दी जिहड़ी हो जाती। पर हुण मामला वाकई सेंसिटिव बन गया। दरअसल मैं थोड़ा जिहा पिछोकड़ दस दिना, ये सिखां दा मुंडा सीगा ते जॉब करदे सन इकट्ठे, मुसलमानां दी धी सी, ते दोनां दा चलो मोह मुहब्बत वाला काम चलिया, ते उस तो बाद इन्हां ने लव मैरिज कर ली। लव मैरिज दसदे कि गुरुद्वारा साहब दे विच होई सीगी। उस तो बाद देखो परिवार ने, इहदे मुंडे दे परिवार ने, मैनूं लगदा कि सिविल कोर्ट दे विच केस भी पाया होया। हुण मुंडा भी सामने आया। दरअसल वो कह रहा है कि मैनूं मुसलमान हो जावन वास्ते बहुत ज़्यादा दबाव दे हेठ लिआंदा जा रहा, और नाल कहा कि मेरा एक बच्चा वा, बेटा आ, ते उहदे ते भी असर हो सकदा इन्हां चीज़ां दा। सो उहनूं हाल दी घड़ी जो हुंदा है सना हाले कि उहदे विच सने हाले दे विच घल दित्ता जावे कि उन्हां दे कोल रहेगा, तां हो सकदा मेरा बच्चा जिहड़ा कल नूं वो भी किते ना किते किसी पक्ष तो नुकसान चले। सो ये कहानी आ, ये मैटर आ बिल्कुल। हुण ते देखो जदों कोई व्यक्ति सामने आ गया वो दोष ला रहा, जिस तरह उसकी कली फैमिली लाउंदी, तद तक आपां भी कह रहे थे कि कई बार फैमिली डिस्प्यूट हो जाते हैं आपो विच दी, ते मामला जदों फिर इस तरह का पक्ष का होवे तां कई बार
ਇਹੋ ਜਿਹੇ ਪੱਖ ਵੀ ਜਿਹੜੇ ਆ ਉਹ ਸਾਹਮਣੇ ਆ ਜਾਂਦੇ ਨੇ। ਪਰੰਤੂ ਹੁਣ ਮੁੰਡੇ ਨੇ ਦੋਸ਼ ਲਾਇਆ, ਪਰ ਮੇਰੇ ਖਿਆਲ ਦੇ ਨਾਲ ਇਹਦੇ ਵਿੱਚ ਸਾਰੀਆਂ ਚੀਜ਼ਾਂ ਜਿਹੜੀਆਂ ਪਹਿਲਾਂ ਤੈਅ ਹੋ ਜਾਣੀਆਂ ਚਾਹੀਦੀਆਂ। ਦੂਸਰੀ ਫੈਮਿਲੀ ਦਾ ਵੀ ਪੱਖ ਸਾਹਮਣੇ ਆਉਣਾ ਚਾਹੀਦਾ, ਮੁਸਲਿਮ ਪਰਿਵਾਰ ਦਾ ਵੀ, ਕਿਉਂਕਿ ਬਹੁਤ ਦੇਰ ਹੋ ਗਈ ਹੈ ਨਾ, 13 ਸਾਲ ਹੋ ਗਏ ਨੇ ਸ਼ਾਦੀ ਨੂੰ। 13 ਸਾਲਾਂ ਬਾਅਦ ਵੀ ਉਹਨਾਂ ਨੇ ਕਿਉਂ ਦਬਾਅ ਬਣਾਇਆ? ਕਿਉਂਕਿ ਇਹ ਤਾਂ ਆਪਾਂ ਨੂੰ ਵੀ ਪਤਾ ਨਾ ਕਿ ਜੇ ਮੁੰਡਾ ਕਿਸੇ ਕੁੜੀ ਦੇ ਪਿਆਰ ਦੇ ਵਿੱਚ ਹੋਵੇ ਤੇ ਉਹ ਤੇ ਜਾਨ ਦੇਣ ਤੱਕ ਜਾਂਦਾ ਹੁੰਦਾ ਹੈ, ਤਾਂ ਉਦੋਂ ਕੁੜੀ ਕਵੇ ਤੇ ਹੱਸ ਕੇ ਧਰਮ ਪਰਿਵਰਤਨ ਵੀ ਕਰ ਲੈਂਦੇ ਨੇ, ਕਈ ਹੱਸ ਕੇ ਕਰ ਲੈਂਦੇ ਨੇ, ਕਈ ਮਤਲਬ ਕਿ ਰਜ਼ਾਮੰਦ ਹੋ ਜਾਂਦੇ ਨੇ ਕਿ ਤੇਰਾ ਆਪਦਾ ਧਰਮ ਬਰਕਰਾਰ ਆ, ਮੇਰਾ ਆਪਦਾ ਧਰਮ ਬਰਕਰਾਰ ਆ। ਤਾਂ 13 ਸਾਲਾਂ ਬਾਅਦ ਆ ਕੇ, ਕਿਉਂਕਿ ਟਾਈਮ ਪੀਰੀਅਡ ਇੱਕ ਬਹੁਤ ਅਹਿਮੀਅਤ ਰੱਖਦਾ ਕਿਸੇ ਵੀ ਮਾਮਲੇ ਦੇ ਵਿੱਚ, ਤਾਂ ਇਹ 13 ਸਾਲਾਂ ਬਾਅਦ ਹੀ ਕਿਉਂ ਮਾਮਲਾ ਜਿਹੜਾ ਉਹ ਇਸ ਦਿਸ਼ਾ ਵੱਲ ਵਧਿਆ, ਇਹ ਵੇਖਣ ਵਾਲੀ ਗੱਲ ਹੈ, ਵਿਚਾਰਨ ਵਾਲੀ ਗੱਲ ਹੈ। ਪਰ ਮਾਮਲਾ ਸੈਂਸਿਟਿਵ ਬਣ ਗਿਆ ਮੇਰੇ ਖਿਆਲ ਦੇ ਨਾਲ। ਇਹ ਪਹਿਲਾ ਮਾਮਲਾ ਹੋਏਗਾ ਸ਼ਾਇਦ ਪੰਜਾਬ ਦੇ ਵਿੱਚ, ਤਾਂ ਜੇ ਤੁਹਾਡੀ ਨਜ਼ਰ ਦੇ ਵਿੱਚ ਹੋਇਆ ਤਾਂ ਮੈਨੂੰ ਕਰੈਕਟ ਕਰ ਦੇਣਾ, ਕਿ ਜਿੱਥੇ ਕਿਸੇ ਸਿੱਖ ਮੁੰਡੇ ਨੇ ਮੁਸਲਿਮ ਪਰਿਵਾਰ ਤੇ ਧਰਮ ਪਰਿਵਰਤਨ ਦਾ ਔਰ ਸ਼ਾਦੀ ਤੋਂ ਬਾਅਦ ਧਰਮ ਪਰਿਵਰਤਨ ਦਾ ਕੋਈ ਇਸ ਤਰ੍ਹਾਂ ਦਾ ਦੋਸ਼ ਲਾਇਆ ਹੋਵੇ। ਪਹਿਲਾਂ ਆਪਾਂ ਕਦੇ ਸੁਣਿਆ ਨਹੀਂ ਹੈ। ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰ ਲਈਏ, ਪੋਸਟਰ ਮਾਮਲੇ ਵਿੱਚ ਪ੍ਰੇਮੀ ਦੀ ਜ਼ਮਾਨਤ ਦੇ ਫੈਸਲਾ ਰਾਖਵਾਂ। ਹਾਂਜੀ, ਵੇਖੋ ਇਹ ਉਹੀ ਮਾਮਲਾ ਜਿਹਦੇ ਵਿੱਚ ਇੱਕ ਚਲਾਨ ਪੇਸ਼ ਹੋਣਾ ਸੀਗਾ ਪੋਸਟਰ ਵਾਲਾ। ਆਪਾਂ ਵਾਰ-ਵਾਰ ਹਮੇਸ਼ਾ ਸਰੋਤਿਆਂ ਨੂੰ ਦੱਸਦੇ ਹਾਂ ਕਿ ਜੋ ਬੇਅਦਬੀ ਜਿਹਾ ਕਿ ਘਿਨਾਉਣਾ ਕਾਰਾ ਕੀਤਾ ਸੀਗਾ ਦਰਿੰਦਿਆਂ ਵੱਲੋਂ, ਇਨਸਾਨ ਤੇ ਹੋ ਹੀ ਨਹੀਂ ਸਕਦੇ। ਤਾਂ ਉਹ ਮਾਮਲਾ ਜਿਹੜਾ 3 FIR ਦੇ ਵਿੱਚ ਵੰਡਿਆ ਗਿਆ। ਪਾਵਨ ਸਰੂਪ ਚੋਰੀ ਹੋਣ ਵਾਲਾ ਇੱਕ, ਤੇ ਉਸ ਤੋਂ ਬਾਅਦ ਜਿਹੜੇ ਗੰਦੀ ਭਾਸ਼ਾ ਦੇ ਵਿੱਚ, ਲਲਕਾਰਵੀਂ ਭਾਸ਼ਾ ਦੇ ਵਿੱਚ ਪੋਸਟਰ ਲਗਾਏ ਗਏ, ਦੂਜੀ FIR ਉਹਦੀ, ਔਰ ਤੀਸਰਾ ਜਦੋਂ ਕਹਿ ਲਓ ਕਿ ਸਾਰੀਆਂ ਇਨਸਾਨੀਅਤ ਦੀਆਂ ਹੱਦਾਂ ਟੱਪਦਿਆਂ ਜਦੋਂ ਸਾਰੇ ਮਤਲਬ ਕਿ ਕਹਿ ਲਓ ਕਿ ਸਾਰੇ ਜਗਤ ਦੇ, ਇਕੱਲੇ ਸਿੱਖਾਂ ਦੇ ਨਹੀਂ, ਸਾਰੇ ਜਗਤ ਦੇ ਹਿਰਦੇ ਬਲੁੰਦਰੇ ਗਏ, ਜਿੱਥੇ ਵੀ ਲੋਕ ਗੁਰੂ ਗ੍ਰੰਥ ਸਾਹਿਬ ਨੂੰ ਚਾਨਣ ਮੁਨਾਰਾ ਮੰਨਦੇ ਨੇ। ਤੇ ਉਸ ਟਾਈਮ ਮਤਲਬ ਕਿ ਜਿੱਥੇ ਬੇਅਦਬੀ ਹੋਈ, ਇੱਕ FIR ਉੱਥੇ ਆ, 3 FIR ਹੋ ਗਈਆਂ। 2 ਦੇ ਚਲਾਨ ਜਿਹੜੇ ਆ ਉਹ ਅਲੱਗ ਹੋਣਗੇ, ਤੇ ਇੱਕ ਪੋਸਟਰ ਵਾਲਾ ਜਿਹੜਾ ਉਹ ਹਾਲੇ ਹੋਲਡ ਤੇ ਆ, ਮਤਲਬ ਕਿ ਸਟੇ ਹੋਇਆ ਗਿਆ। ਕਾਰਨ ਇਹ ਆ ਕਿ ਆਹੀ ਮੈਟਰ ਸੀਗਾ ਜਿਹੜਾ ਉਹ ਹਾਈ ਕੋਰਟ ਦੇ ਵਿੱਚ ਸੀਗਾ। ਹਾਈ ਕੋਰਟ ਦੇ ਵਿੱਚ ਕਿਉਂ ਸੀਗਾ ਕਿ ਇੱਕ ਸੁਖਜਿੰਦਰ ਸਿੰਘ ਨਾਂ ਦੇ ਕਥਿਤ ਮੁਲਜ਼ਮ ਨੇ, ਜਿਹੜਾ ਇਸ ਮਾਮਲੇ ਦੇ ਵਿੱਚ ਨਾਮਜ਼ਦ ਆ, ਉਹਨੇ ਹਾਈ ਕੋਰਟ ਦੇ ਸਾਹਮਣੇ ਜਾ ਕੇ ਗੱਲ ਆਖੀ ਸੀਗੀ ਕਿ ਦੇਖੋ ਸਾਡੇ 6-7 ਟੈਸਟ ਹੋਇਆ, ਉਹਦੇ 'ਚ ਮਤਲਬ ਕਿ ਹੈਂਡ ਰਾਈਟਿੰਗ ਦਾ ਵੀ CBI ਨੇ ਨਮੂਨਾ ਲਿਆ ਸੀਗਾ, ਉਹ ਵੀ ਜਾਂਚ ਪੜਤਾਲ ਦੇ ਵਿੱਚੋਂ ਗੁਜ਼ਰਿਆ ਵਾ, ਜਿੱਦਾਂ CFL ਵਗੈਰਾ ਹੁੰਦੀਆਂ ਨੇ, ਜਿਹੜੀਆਂ ਲੈਬਾਂ ਹੁੰਦੀਆਂ ਨੇ। ਤਾਂ ਉਹਨਾਂ ਨੇ ਸਾਰੀਆਂ ਜਦੋਂ ਜਾਂਚਾਂ ਪੜਤਾਲਾਂ ਕੀਤੀਆਂ ਨੇ, ਤਹਿਕੀਕਾਤ ਹੋ ਚੁੱਕੀ ਆ, ਤਾਂ ਫਿਰ ਦੁਬਾਰਾ ਕਿਉਂ? ਤਾਂ ਇਹਦੇ ਤੇ ਹਾਈ ਕੋਰਟ ਨੇ ਫੈਸਲਾ ਜਿਹੜਾ ਉਹ ਰਾਖਵਾਂ ਰੱਖ ਲਿਆ। ਰਾਖਵਾਂ ਦਾ ਮਤਲਬ ਇਹ ਹੁੰਦਾ ਹੈ ਕਿ ਕਿਸੇ ਵੇਲੇ ਵੀ, ਅੱਜ ਭਲਕ 'ਚ ਨਹੀਂ, ਇੱਕ ਤਾਂ ਤਰੀਕ ਦੇ ਦਿੱਤੀ ਜਾਂਦੀ ਹੈ ਕਿ ਪਰਸੋਂ ਸੁਣਾਇਆ ਜਾਏਗਾ ਮਸਲਾ, ਜਾਂ ਸੋਮਵਾਰ ਸੁਣਾਇਆ ਜਾਏਗਾ। ਇੱਕ ਹੁੰਦਾ ਰਾਖਵਾਂ ਰੱਖ ਲਿਆ। ਜਿਹੜਾ ਸਿਮਰਨਜੀਤ ਬੈਂਸ ਦਾ ਮਾਮਲਾ ਹੈ, ਉਹ ਵੀ ਕਥਿਤ ਤੌਰ 'ਤੇ ਤੁਹਾਨੂੰ ਪਤਾ ਦੋਸ਼ ਲੱਗੇ ਨੇ ਬਲਾਤਕਾਰ ਦੇ, ਤੇ FIR ਦੇ ਉਲਟ ਸਿਮਰਨਜੀਤ ਬੈਂਸ ਚਲ ਗਿਆ ਹਾਈ ਕੋਰਟ ਦੇ ਵਿੱਚ। ਉਹ ਵੀ ਮਾਮਲਾ ਜਿਹੜਾ ਪੈਂਡਿੰਗ ਰੱਖ ਲਿਆ ਗਿਆ, ਇੱਕ ਤਰ੍ਹਾਂ ਨਾਲ ਕਹਿ ਲਓ ਕਿ ਰਾਖਵਾਂ ਰੱਖ ਲਿਆ ਗਿਆ। ਰਾਖਵੇਂ ਦਾ ਮਤਲਬ ਇਹੋ ਆ ਕਿ ਕਿਸੇ ਵੇਲੇ ਵੀ ਕੋਈ ਮਿੱਥਿਆ ਵਕਫਾ ਨਹੀਂ, ਕੋਈ ਮਿੱਥਿਆ ਟਾਈਮ ਨਹੀਂ, ਮਿੱਥਿਆ ਦਿਨ ਨਹੀਂ, ਕਿਸੇ ਸਮੇਂ ਵੀ ਕੋਰਟ ਜਿਹੜੀ ਹੈ ਉਹ ਫੈਸਲਾ ਸੁਣਾ ਸਕਦੀ ਹੈ ਕਿ ਲੈ ਭਾਈ ਤੇਰੀ ਮੰਗ ਜਿਹੜੀ ਆ ਜਾਂ ਤੇਰੀ ਪਟੀਸ਼ਨ ਜਿਹੜੀ ਉਹ ਖਾਰਜ ਕੀਤੀ ਜਾਂਦੀ ਆ ਜਾਂ ਪ੍ਰਵਾਨ ਕੀਤੀ ਜਾਂਦੀ ਆ। ਸੋ ਇਸ ਕਰਕੇ ਕਿਸੇ ਵੇਲੇ ਵੀ ਮਾਨਯੋਗ ਜਿਹੜੀ ਅਦਾਲਤ ਹੈ ਉਹ ਫੈਸਲਾ ਸੁਣਾ ਦੇਗੀ। ਹੁਣ ਦੂਜੀ ਗੱਲ ਜਿਹੜੀ ਆ ਉਹ ਇਸ ਮਾਮਲੇ ਦੇ ਵਿੱਚ ਜਿਹੜੀ ਦੂਸਰੇ ਪੱਖ ਤੋਂ ਕਰਨ ਵਾਲੀ ਆ, ਜਿਹਦੀ ਵੱਡੀ ਚਰਚਾ ਚੱਲੀ ਆ ਕੱਲ ਪਰਸੋਂ ਦੀ, ਉਹਦੇ ਵਿੱਚ ਇਹ ਆ ਕਿ ਇੱਕ ਵਾਰੀ ਫਿਰ ਹਰਕਮਲਜੀਤ ਹੋਰਾਂ ਨੇ ਇੱਕ ਰਿਪੋਰਟ ਸ਼ਾਇਆ ਕੀਤੀ ਆ। ਅਜੀਤ ਦਾ ਸ਼ਾਇਦ 3 ਨੰਬਰ ਪੰਨਾ ਹੈ, ਜਿਹਦੇ ਤੇ ਅੱਜ ਫਿਰ ਉਹਨਾਂ ਨੇ ਇੱਕ ਰਿਪੋਰਟ ਛਾਪੀ ਆ, ਮਤਲਬ ਕਿ ਸਟੋਰੀ ਕੀਤੀ ਆ। ਉਹਦੇ ਵਿੱਚ ਇੱਕ ਜਿਹੜਾ ਦਲਵੀਰ ਸਿੰਘ ਆ, ਇੰਸਪੈਕਟਰ ਦਲਵੀਰ ਸਿੰਘ, ਬੜਾ ਤੇਜ਼ ਤਰਾਰ ਅਧਿਕਾਰੀ ਆ, ਮੌੜ ਬੰਬ ਧਮਾਕੇ ਵਾਲਾ ਕੰਮ ਵੀ ਲੈ ਗਿਆ ਸੀ ਨੇੜੇ ਖਿੱਚ ਕੇ, ਜੇ ਸਰਕਾਰ ਥੋੜਾ ਜਿਹਾ ਸਾਥ ਦੇ ਦਿੰਦੀ। ਤਾਂ ਇਹਨੇ ਕੱਲ ਹੀ ਮੀਡੀਆ ਦੇ ਵਿੱਚ ਕਹਿੰਦੇ ਕਿਹਾ, ਇਹ ਹੁਣ ਮੈਂ ਕੋਟ ਕਰ ਰਿਹਾ ਹਰਕਮਲਜੀਤ ਹੋਰਾਂ ਦੀ ਰਿਪੋਰਟ ਨੂੰ ਕੋਟ ਕਰ ਰਿਹਾ। ਉਹਦੇ ਵਿੱਚ ਉਹ ਕਹਿ ਰਹੇ ਨੇ ਕਿ ਵੇਖੋ ਜਿਹੜਾ ਇੰਸਪੈਕਟਰ ਦਲਵੀਰ ਸਿੰਘ ਆ, ਉਹ ਕੱਲ ਹੀ ਇੱਕ ਮੀਡੀਆ ਨੂੰ ਦਿੱਤੀ ਇੰਟਰਵਿਊ 'ਚ ਸਪਸ਼ਟ ਕਰ ਰਿਹਾ ਕਿ ਜਿਹੜੀ FIR 117 ਮਤਲਬ ਕਿ ਇਹ ਆ ਗਈ ਜਿਹੜੀ ਪੋਸਟਰ ਵਾਲੀ 117 ਇਹ ਆ ਗਈ। ਅੱਛਾ, 117 ਵਾਲੀ ਜਿਹੜੀ FIR ਹੈ,
इस संबंधी तैयार किए चलान जो हाईकोर्ट वालों स्टे देने कारण दायर नहीं हो सके, जिहदी आपां गल कीती है, जो हाईकोर्ट वालों स्टे देने कारण दायर नहीं हो सके सी, विच भी डेरा मुखी नूं दोषी वजों नामजद नहीं किया गया। मतलब कि जिहड़ा एक चलान रहिंदा जिहदी आपां गल करदे सां कि उहदे विच भी ये इंस्पैक्टर के हवाले नाल फिर हरकमलजीत एक तरह नाल इन्हां दी जिहड़ी कल वाली सफाई आ उहदियां धज्जियां उड़ा रहे ने कि तुसीं एक पासे सफाइयां दे रहे हो, साडी खबर का खंडन कर रहे हो। आ चक्को तुहाडे इंस्पैक्टर ने दोबारा फिर कहा कि जिहड़ा ये चलान तैयार किया गया, जिन्हों होल्ड पर रखा गया, इहदे विच भी डेरा मुखी का कोई ना नहीं है। और नाल ही एक खुलासा होर करदे आ, इस तो पहला कहते हैं कि खटड़ा की गवाही वाली सिट वालों FIR नंबर 63 संबंधी दायर चलान होगी, ये चलेगी 63 वाली, तो FIR 63 संबंधी जिहड़ा कि पावन स्वरूप चोरी किया गया, तो वो कहते हैं कि हाईकोर्ट के हुक्म अनुसार दोबारा अदालत च सोध के दायर किया जाएगा चलान, क्योंकि हाईकोर्ट के आदेश हैं कि CBI वालों की जांच के पक्षां नूं भी हुण नवीं जांच टीम विचार लवे। हालांकि पुलिस का कहना है कि इस तीसरे चलान नूं पेश करने में अजे कुछ समा लगेगा, पर सूत्रां का मनना यह है कि सोधे हुए चलान चों भी डेरा मुखी का नाम कढ़िया जा सकता है। तो देख लो कि फिर खबर उन्होंने एक तरह नाल चैलेंज करके SIT नूं उन्होंने शाया की है, क्योंकि ये बहुत ज़्यादा मामला सेंसिटिव हो गया सीगा। सो ये हुण गल्लां बातां जिहड़ियां चल रही हैं, मतलब कि काफ़ी पेचीदगी है जे आप ओवरऑल इस चीज़ नूं देखिए, काफ़ी पेचीदगी है। हाले कानूनी अड़चना ने और चलान भी जल्दी पेश नहीं होणगे, और जे इन्हां दा अपना आपस दे विच ही इस तरह का घड़मास चलदा रहा, सिद्धू अमरिंदर कदे कोई, कदे राजा वड़िंग, कदे फलाना तड़िंग, ये मैनू नहीं लगता कि इत्थे तवज्जो देणगे। जब तक तुसीं तवज्जो ही नहीं दोगे, क्योंकि अगे भी तुसीं जे देखोगे हुण कुंवर विजय प्रताप नूं गालां कढदे आ कि देखो जी इहदी आम आदमी पार्टी नाल सीटी रल गई सी तां इह साडा बेड़ा गर्क कर गया, इहदे ते मन दे विच पाप सी। कल कांगड़ साहब कह रहे सी इहदे मन दे विच पाप सी कुंवर विजय प्रताप दे। तां कुंवर विजय प्रताप जदों जांच पड़ताल कर रहा सी, हाई कोर्ट ने तुहानूं अलाउ कर दिता, हरियाणा सरकार ने अलाउ कर दिता, 2 साल तक डेरा मुखी नूं तुसीं पुੱਛ-ਗਿੱਛ वास्ते बुला नहीं सके जां कोल नहीं जा सके, उसका जवाब तो दिओ ना। ते जे उदों तुसीं इन्हां चीज़ां नूं मिस कीता या इन्हां चीज़ां नूं तुसीं किते ना किते खाली छड्ड दिता, हुण भी जे तुसीं तवज्जो ही नहीं दिओगे तां SIT या ये चीज़ां जिहड़ियां ने वो फिर एक, क्योंकि एक कदे भी पुलिस जिहड़ी हुंदी आ ना 100% इन्हां चीज़ां नूं हल करके नहीं दिंदी हुंदी, कोई ना कोई कमजोरी रह जांदी आ। ते वैसे भी जे तुसीं वेखोगे ते लोकां दे ध्यान दूजे पासे जदों वटे होण ते कई बार अंदर खाते बहुत कुछ हो जाता जां करवा लिया जाता हिक दे जोर ते। जी 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 तो सोचो अज आप कॉल्स भी जिहड़ियां लैणियां कुछ खबरों तो बाद ब्रेक तो ब्रेक तो बाद फिर तुसीं कॉल करके सवाल जिहड़े वो तुसीं अपने पुछ सकोगे। अगली मिनटों जी गल करिए श्री दरबार साहब विखे कार सेवा दौरान मिली जिहड़ी इमारत नूं लैके काफ़ी जिहड़ियां चर्चावां जिहड़ियां चल रही सी। बीबी जगीर कौर ने भी हुण स्पष्ट की है स्थिति, लोग कह रहे हैं भी हाल की घड़ी रोक के तो इसकी पड़ताल होनी चाहिए है। हाँ जी देखो गल यह है कि अगे बहुत नुकसान होया ना, क्योंकि ठंडा बुरज जी सरहद की दीवार बहुत कुछ गवा लिया सिख कौम ने। जी जी सिख कौम को गोलियां के निशान भी मेरे ख्याल नाल चुनिंदा ही बचे जिहड़ियां मारियां गईयां कि 84 दे विच। खैर देखो दर्शनी ड्योढ़ी ढा दी सी तरनताਰਨ, याद है ना तुहानूं, साध ने ढा दी आके मुड़ के सब कमेटी इन्हां ने बनाई, और सब कमेटी ने की किया अज तक किसी को कोई पता नहीं है, कुछ भी नहीं करना की है। खैर हुण देखो रौला पिया, वडाला साहब उत्थे गए, उत्थे भी बहस बसैया होया। चलो ये चीज़ां हैगियां कि नाल इमारत साजी का भी काम चलना ही है, गुरु घर की सेवा भी चलनी है। वैसे कार सेवा वालियां नूं सेवा क्यों देंदे आ? पहली गल तो है जे तुसीं इहदा सारा निचोड़ लभना है ना तां हरचरण सिंह की किताब लिखी हुई आ ते वो पढ़ लिओ। हरचरण सिंह तुहानूं याद होना है, उत्थे संसार दे विच है नहीं, वो जिहड़े मुख सकत्तर रहे सीगे किसी टाइम, जिन्हां नूं बदनाम भी बड़ा किया गया। उन्होंने बुक छापी सी अपने जिउंदे जी, उस बुक नूं चैलेंज नहीं किया उन्होंने अज तक। उन्होंने पढ़ लिओ, फिर तुहानूं जवाब मिल जाएगा कि जिहड़ी मतलब कि जिवें इमारत साजी हुंदी है टेंडरिंग वगैरह करके
इंजीनियर वगैरह जो भी बचाते हैं खर्चा, वो सारिया चीज़ा पासे करके खास बाबिया नूं, खास साधा नूं क्यों कार सेवा दी जाती है, वह खुलासा बातफसील करते हैं। दूजी चीज़ चलो इमारत साजी होनी भी है, गुरु घर अमीर तो होंदियां ही ने चीज़ां, कदे सराह बन गई, लंगर बन गए, इस तरह होंगे आ, पर वो देखो मसला कोई बड़ा नहीं सी जिदा वो जा पा लिया गया, क्योंकि एक तो इन्हों के मैनेजर ना बोलण की नहीं अकल हैगी। उत्थे जिहड़ा मौके पर गया वो तो सीधी बदमाशी करन दिया भी तुसीं प्यार नाल हैंडल करो, सारा कुछ साझा ही है ना, सारा कुछ साझा क्यों तुसीं कुर्सियां पे बैठे हैं। अच्छा गल कोई नहीं सीगी, कुछ संगत का इतराज सीगा कि भाई एक बारी तुसां काम जिहड़ा होया इहनूं रोक लो, जांच पड़ताल कर लो, ते ये इमारतां गुरु कॉल दे नाल जां मतलब कि जिवें टनल टाइप दियां निकलियां जिहड़ी इमारत साजी माड़ी मोटी हुई है नानकशाही इटां दे नाल, तां ओह किते गुरु कॉल दे नाल तां नहीं जोड़दियां, ਜਾਂ जो साडे सिख जांबाज उस वेले लड़ रहे सीगे जुझारू जिद्दां बूंगे बना रहे सीगे, कुछ इस टाइप दियां तां नहीं, तां भी एक तरह नाल धरोहर है ना कि उस टाइम सिख किस तरह की इमारत साजी रखते सन, किस तरह की विਉਂਤਬੰਦੀ करते सन, उस चीज़ को बचाया जा सकता। ये की है अच्छा उत्थे सलाह कर देंगे, धमका कर देंगे, इधर दियां उधर दियां, बाद दे विच काम रोक भी लिया जो प्रशासन। ਉਹੀ चीज़ जे तुसीं हथ जोड़ के कहो कि हाँ कोई गल नहीं संगत जी आप 2 दिन रुक जाने, इन्हां चीज़ों का सारा कर लेंगे। अजकल तुहानूं पता ही है बहुत कुछ है जिहड़ा वो कर लेंगे, अजकल तो डिपार्टमेंट बने इस बाबत। खैर बीबी जी ने हुण स्पष्ट किया कि कोई गल नहीं असीं चैक करवा लांगे, जे कोई ये ढांचा जिहड़ा इतिहासक होया विरासती होया तो कोई गल नहीं है, ते बाकी जे ना होया फिर सारा कुछ असीं पुख्ता रूप दे विच स्पष्ट करके उस तो बाद काम चलावांगे। ते जे हाई गल उस मौके पर हो जाती तो फिर गल इतों तक जाती ना, खलारा पाने की जरूरत ही नहीं होंगी, पहले ही सियाने बन के चलो तो मेरे ख्याल दे ठीक है। जी जी तो मिंटू जी आप इत्थे ब्रेक लेने, ब्रेक तो बाद श्रोते असीं मुड़ वापस हाजिर होंदे आ, ते जे तुसीं भी सवाल पूछना चाहुंदे हो तो कॉल कर सकते हो। कॉल करने के लिए नंबर रहेगा 408 272 5200 4082725200 तो मिलते हैं जी एक ब्रेक तो बाद। अपने शहर फ्रेज़नो दे विच किसी भी तरह की पार्टी करन दे लई गोल्डन पैलेस हाजिर है रेनोवेटेड ब्रांड न्यू और रॉयल इंटीरियर लुक लैके 100 तो लैके 1200 तक दे मेहमानां दी पार्टी कर सकते हो। गोल्डन पैलेस हुण खुल चुका है आउटडोर पार्टीज दे लई अते एलीट इवेंट वेन्यू विद बेस्ट मॉडर्न लुक वेन्यू इन टाउन, जिथे कर सकते हो 30 बंदियां तो लैके 350 बंदियां तक दी पार्टी। डेकोरेशन सिक्योरिटी अते केटरिंग दा खास प्रबंध है अते ए दिंदे हन प्रोफेशनल बार सर्विस। एलीट इवेंट वेन्यू 4105 वेस्टफी गार्डन ड्राइव फ्रेज़नो, फोन नंबर 5593657433 या फिर विजिट कर सकते हो sales@eliteeventvenue.com ते। गोल्डन पैलेस 2625 वेस्ट वसर एवेन्यू फ्रेज़नो, फोन नंबर 5597767377 या फिर 5592331234 या फिर विजिट कर सकते हो info@fresnogoldenpalace.com ते। बुकिंग ओपन फॉर 2021 एंड 2022। ती कुड़ी दा विआह ती रख लिया, भला कपड़े लीड़े दी कोई फिकर है? ओ मैरी गोल्ड दे हुंदियां सानू फिकर करन दी की लोड़ है? ओ हां ये ते मैं सोचिया ही नहीं। जी हां, मैरी गोल्ड फैशन हाउस सेंट्रल वैली दा पहला भारती शोरूम जिस विच तुहाडे विआह दियां सारियां जरूरत दियां चीज़ां मौजूद ने। जी हां, इक्को छत दे थल्ले तुहानू मिलणगे ब्राइडल वेयर, पार्टी वेयर, मेंस वेयर, ज्वेलरी, फुटवेयर, एक्सेसरी, वेडिंग प्रॉप्स ते होर भी बहुत कुछ। कस्टम ऑर्डर्स भी लेंदे ने। तां अज ही पहुंचो मैरी गोल्ड फैशन हाउस, एल पैसो शॉपिंग सेंटर, हाईवे 99 ते हेरेंगन ते। कॉल 559 367 1285। फ्रेज़नो ते उसके नज़दीक इलाकों के विच MGA लिकर स्टोरां दे उत्ते काम करन वाले लोकां दी जरूरत है। $15 पर आवर तनख्वाह दित्ती जावेगी। जे तुहाडे कोल एक्सपीरियंस नहीं भी है तां तुहानू ट्रेन भी करनगे। होर जानकारी लई कॉल गुरप्रीत सराय 5596960005 559 996 0005। थोड़ा तिखा थोड़ा मिठा जिहा कुछ खाण नू जी करे ता न्यू इंडिया स्वीट एंड स्पाइसी फ्रेज़नो जरूर विजिट करो, जिथे थानू मिलेगी पंजाबी इंडियन फ्यूजन ग्रोसरी, मसाले,
ਹਰੀਆਂ ਤਾਜ਼ੀਆਂ ਤੇ ਫਰੋਜ਼ਨ ਸਬਜ਼ੀਆਂ, ਆਰਗੈਨਿਕ ਸਮਾਨ ਤੇ ਨਾਲ ਹੀ ਹਰ ਤਰ੍ਹਾਂ ਦੀ ਮਿਠਾਈ, ਖੋਏ ਵਾਲੀਆਂ ਪਿੰਨੀਆਂ ਤੇ ਵਿਆਹ ਦੀ ਭਾਜੀ। ਬਲੈਂਕਟ ਤੇ ਗੁਰਦੁਆਰਾ ਸਾਹਿਬ ਲਈ ਰੁਮਾਲਾ ਸਾਹਿਬ ਵੀ ਮਿਲਦੇ ਨੇ। ਤੇ ਹਾਂ, ਇਹਨਾਂ ਦੇ ਚਾਟ ਕਾਰਨਰ ਤੇ ਚਟਪਟੀ ਚਾਟ, ਗੋਲ ਗੱਪੇ, ਮਸਾਲਾ ਡੋਸਾ ਤੇ ਸਭ ਕੁਝ ਮਿਲੇਗਾ। ਪਰੌਂਠਾ, ਤੰਦੂਰੀ ਕੁਲਚਾ, ਵੈਜੀਟੇਰੀਅਨ ਖਾਣਾ ਭਾਵੇਂ ਪੈਕ ਕਰਾਓ ਤੇ ਜਾਂ ਟੇਕ ਆਊਟ ਲਓ। ਕਿਸੇ ਵੀ ਫੰਕਸ਼ਨ ਲਈ ਖਾਣਾ ਵੀ ਆਰਡਰ ਕਰ ਸਕਦੇ ਹੋ। ਮੱਕੀ ਦੀ ਰੋਟੀ, ਸਰੋਂ ਦਾ ਸਾਗ, ਤਾਜ਼ਾ ਗੰਨੇ ਦਾ ਰਸ ਵੀ ਮਿਲਦਾ ਹੈ। ਟਰੱਕਾਂ ਵਾਲੇ ਵੀਰ ਤਾਜ਼ਾ ਤੇ ਸਵਾਦ ਖਾਣਾ ਆਰਡਰ ਕਰ ਸਕਦੇ ਨੇ ਤੇ ਪਾਰਕਿੰਗ ਵੀ ਖੁੱਲੀ ਹੈ। ਨਿਊ ਇੰਡੀਆ ਸਵੀਟ ਐਂਡ ਸਪਾਈਸੀ 3225 ਵੈਸਟ ਸ਼ਾਹ ਐਵੇਨਿਊ, ਸਵੀਟ 103 ਫ੍ਰੈਜ਼ਨੋ। ਹੋਰ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਕਾਲ ਕਰੋ ਨਿਊ ਇੰਡੀਆ ਸਵੀਟ ਐਂਡ ਸਪਾਈਸੀ, ਜਸਵਿੰਦਰ ਸਿੰਘ ਹੁਰਾਂ ਨੂੰ 559 225 2824 559 225 2824। ਰੱਖਰਾ ਇਨਕਮ ਟੈਕਸ ਤੇ ਇਮੀਗ੍ਰੇਸ਼ਨ ਇੱਕ ਭਰੋਸੇਮੰਦ ਨਾਮ। ਤੁਸੀਂ ਇਹਨਾਂ ਕੋ ਕਾਰਪੋਰੇਸ਼ਨ, ਬਿਜ਼ਨਸ, ਪਰਸਨਲ ਇਨਕਮ ਟੈਕਸ, ਰੀਅਲ ਏਸਟੇਟ, ਘਰ ਵੇਚਣਾ ਜਾਂ ਖਰੀਦਣਾ ਹੋਵੇ, ਲਾਈਫ ਇੰਸ਼ੋਰੈਂਸ, ਸੀਨੀਅਰ ਸਿਟੀਜ਼ਨ ਵਾਸਤੇ ਮੈਡੀਕੇਅਰ, ਇਮੀਗ੍ਰੇਸ਼ਨ ਜਿਵੇਂ ਫੈਮਿਲੀ ਪਟੀਸ਼ਨ ਫਾਈਲਿੰਗ, ਸਿਟੀਜ਼ਨਸ਼ਿਪ, ਗ੍ਰੀਨ ਕਾਰਡ, ਵਰਕ ਪਰਮਿਟ, R1 ਵੀਜ਼ਾ, I-360, ਐਡਜਸਟਮੈਂਟ ਆਫ ਸਟੇਟਸ, ਪਾਸਪੋਰਟ ਰੀਨਿਊ ਕਰਵਾਉਣਾ ਹੋਵੇ, ਇੰਡੀਆ, ਇੰਗਲੈਂਡ, ਕੈਨੇਡਾ ਦੇ ਲਈ ਵੀਜ਼ਾ ਲਗਵਾਉਣਾ ਹੋਵੇ, IRS ਦਾ ਕੋਈ ਵੀ ਮਸਲਾ ਹੋਵੇ, ਇਹ ਸਾਰੇ ਕੰਮਾਂ ਦੇ ਵਿੱਚ ਤੁਹਾਡੀ ਮਦਦ ਕਰਦੇ ਹਨ। ਟਰੱਕਿੰਗ ਦੀਆਂ ਨਵੀਆਂ ਕੰਪਨੀਆਂ ਅਤੇ ਕਾਰਪੋਰੇਸ਼ਨ ਬਣਾਉਣ ਦੇ ਵਿੱਚ ਤੁਹਾਡੀ ਮਦਦ ਕਰਦੇ ਹਨ। ਕੈਲੀਫੋਰਨੀਆ ਵਿੱਚ ਬਣੇ ਨਵੇਂ ਕਾਨੂੰਨ ਦੇ ਕਾਰਨ ਆਪਣੀ ਕਮਿਊਨਿਟੀ ਦੀ ਮਦਦ ਕਰਨ ਦੇ ਲਈ ਇਹ ਅਕਾਊਂਟਿੰਗ ਅਤੇ ਪੇਰੋਲ ਦੀਆਂ ਸੇਵਾਵਾਂ ਵੀ ਦਿੰਦੇ ਹਨ। ਓਬਾਮਾ ਕੇਅਰ ਹੈਲਥ ਇੰਸ਼ੋਰੈਂਸ ਵੀ ਤੁਸੀਂ ਇਹਨਾਂ ਤੋਂ ਕਰਵਾ ਸਕਦੇ ਹੋ। ਇਸ ਸਾਲ ਇੰਸ਼ੋਰੈਂਸ ਨਾ ਕਰਾਉਣ ਤੇ ਸਟੇਟ ਆਫ ਕੈਲੀਫੋਰਨੀਆ ਦੇ ਦੁਆਰਾ $695 ਦਾ ਜੁਰਮਾਨਾ ਕੀਤਾ ਜਾਵੇਗਾ। ਰੱਖਰਾ ਟੈਕਸ ਐਂਡ ਇਮੀਗ੍ਰੇਸ਼ਨ 3073 ਵੈਸਟ ਐਸ਼ਲੈਂਡ ਐਵੇਨਿਊ, ਫ੍ਰੈਜ਼ਨੋ। ਕਾਲ 5592439200। ਇਹਨਾਂ ਦੀ ਵੈਬਸਾਈਟ rakhratexservice.com ਤੇ ਜਾ ਕੇ ਅਪਾਇੰਟਮੈਂਟ ਬਣਾ ਸਕਦੇ ਹੋ। BRE ਲਾਇਸੈਂਸ ਨੰਬਰ 1759633, ਇੰਸ਼ੋਰੈਂਸ ਲਾਇਸੈਂਸ ਨੰਬਰ 0081976। ਮਾਤ ਬੋਲੀ ਨੂੰ ਲੋੜੀਂਦਾ ਦੇਵੋ ਮਾਣ ਦੋਸਤੋ, ਖੇਤੀ ਸਾਂਭ ਲਓ ਨਾ ਛੱਡ ਜੇ ਪ੍ਰਾਣ ਦੋਸਤੋ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਸਤਿੰਦਰ ਸਰਤਾਜ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਸੁਣਦੇ ਰਹੋ, ਜਿਉਂਦੇ ਵਾਸੀ ਰਹੋ। ਰੱਬ ਰੱਖਾ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਖਬਰ 'ਤੇ ਨਜ਼ਰ। ਮਿੰਟੂ ਜੀ, ਜੀ ਆਇਆਂ ਨੂੰ ਸਵਾਗਤ ਹੈ ਇੱਕ ਵਾਰੀ ਫਿਰ। ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ ਜੀ। ਜੀ ਤੇ ਸਰੋਤਿਓ, ਜੇ ਤੁਸੀਂ ਵੀ ਮਿੰਟੂ ਜੀ ਨੂੰ ਸਵਾਲ ਪੁੱਛਣਾ ਚਾਹੁੰਦੇ ਹੋ, ਕਾਲ ਕਰ ਸਕਦੇ ਹੋ। ਸਟੂਡੀਓ 'ਚ ਕਾਲ ਕਰਨ ਦੇ ਲਈ ਨੰਬਰ ਹੈ 408 272 5200 4082725200। ਤੇ ਆਓ ਵਾਰੀ ਵਾਰੀ ਸਰ ਆਪਣੇ ਕਾਲਰਸ ਨਾਲ ਗੱਲ ਕਰਦੇ ਜਾਈਏ। ਆਪਣੇ ਅੱਜ ਦੇ ਪਹਿਲੇ ਕਾਲਰ ਨੇ ਜਗਦੀਪ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਜਗਦੀਪ ਜੀ। ਜੀ ਮੈਨੂੰ ਲੱਗਦਾ ਸ਼ਾਇਦ ਆਵਾਜ਼ ਨਹੀਂ ਉਹਨਾਂ ਦੀ ਆ ਰਹੀ। ਆਪਾਂ ਉਹਨਾਂ ਤੋਂ ਅਗਲੇ ਕਾਲਰ ਨਾਲ ਗੱਲ ਕਰਦੇ ਹਾਂ। ਦੀਪਿੰਦਰ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਮਿੰਟੂ ਜੀ, ਤੁਹਾਨੂੰ ਇੱਕ ਸਵਾਲ ਕਰਨਾ ਸੀਗਾ। ਤੁਸੀਂ ਅੱਗੇ ਵੀ ਆਪਣੇ ਕਈ ਪ੍ਰੋਗਰਾਮਾਂ 'ਚ ਘੁਟਾਲਿਆਂ ਦੀ ਗੱਲ ਕੀਤੀ ਹੈ, ਤੇ ਆਪਾਂ ਨੂੰ ਪਤਾ ਵੀ ਸੈਂਟਰ 'ਚ ਵੀ ਹੁੰਦੇ ਆ, ਸਟੇਟਾਂ 'ਚ ਵੀ ਹੁੰਦੇ ਆ, ਘੁਟਾਲੇ ਹੁੰਦੇ ਹੀ ਹੁੰਦੇ ਆ। ਤੇ ਮੋਸਟਲੀ ਆਪਾਂ ਦੇਖਿਆ ਵੀ ਸਟੇਟਾਂ 'ਚ ਵੀ ਤੇ ਸੈਂਟਰ 'ਚ ਵੀ ਸਰਕਾਰਾਂ ਚੇਂਜ ਹੁੰਦੀਆਂ ਰਹਿੰਦੀਆਂ, ਵੀ ਇੱਕ ਵਾਰੀ ਇੱਕ ਆਈ ਦੂਜੀ ਆਈ। ਤੇ ਅੱਜ ਤੱਕ ਕਿਸੇ ਵੀ ਜਿੰਨੇ ਘੁਟਾਲੇ ਹੋਏ ਆ, ਕਦੇ ਕਿਸੇ ਮੰਤਰੀ ਨੂੰ ਜਾਂ ਵੱਡੇ ਨੂੰ ਕੋਈ ਸਜ਼ਾ ਹੋਈ ਹੈ? ਜਿੱਥੋਂ ਤੱਕ ਮੈਨੂੰ ਪਤਾ ਅੱਜ ਤਾਈਂ ਦੋਵਾਂ ਦਾ ਮੈਨੂੰ ਪਤਾ, ਇੱਕ ਤਾਂ ਲਾਲੂ ਜੇਲ੍ਹ 'ਚ ਸਿੱਟਿਆ, ਇੱਕ ਚਟਾਲੇ ਸਿੱਟੇ ਸੀਗੇ। ਇਸ ਤੋਂ ਬਿਨਾਂ ਕੋਈ ਹੋਰ ਕਿਸੇ ਮੰਤਰੀ ਨੂੰ ਜਾਂ ਕਿਸੇ ਨੂੰ ਹੋਰ ਨੂੰ, ਕਿਸੇ ਵੀ ਜੋ ਸਰਕਾਰਾਂ ਰਿਪੀਟ ਹੁੰਦੀਆਂ, ਇਹਨਾਂ ਕੋਲ ਆਪਸ਼ਨ ਹੁੰਦੀ ਆ ਵੀ ਜਿਹੜਾ ਪਿਛਲੇ 'ਚ ਘੁਟਾਲੇ ਹੋਏ ਆ ਕੀਤੇ ਆ। ਈਵਨ ਆਪਾਂ ਹੁਣ ਕੇਜਰੀਵਾਲ ਕਹਿੰਦਾ ਸੀ ਮੈਂ ਸ਼ੀਲਾ ਦੀਕਸ਼ਿਤ ਨੂੰ ਇਹ ਕਰ ਦੂੰ। ਹੁਣ ਸਿੱਧੂ ਰਿਹਾ ਆਪਦੇ ਟਾਈਮ 'ਚ, ਜਿੰਨਾ ਚਿਰ ਮੰਤਰੀ ਰਿਹਾ, ਇਹਨੇ ਕੋਈ ਘੁਟਾਲਾ ਲਿਆਂਦਾ, ਕੋਈ ਸਜ਼ਾ ਦਵਾਈ ਜਾਂ ਹੋਰ ਕੀਤਾ? ਕੋਈ ਆਪਾਂ ਨੂੰ ਉਮੀਦ ਹੈਗੀ ਵੀ ਹੈ ਕਿ ਨਹੀਂ? ਕੱਟਿਓ ਨਾ ਜੀ, ਸੁਣ ਲੈਣ ਦਿਓ। ਨਹੀਂ ਭਾਜੀ, ਇੱਕ ਪਿੱਛੇ ਜਿਹੇ ਵੀ ਹੋਇਆ ਜਿਹੜਾ ਇਹਨਾਂ ਦੇ ਮਤਲਬ ਕਿ ਭਾਜਪਾ ਦੇ ਸਰਕਾਰ ਦੇ ਵਿੱਚ ਹੀ ਮੰਤਰੀ ਰਿਹਾ, ਉਹਨੂੰ ਵੀ ਸਜ਼ਾ ਹੋਈ ਸੀ। ਸਜ਼ਾ ਤਾਂ ਬਹੁਤ ਬੰਦਿਆਂ ਨੂੰ ਹੋਈ ਆ, ਪਰ ਇਹਨਾਂ ਦੀ ਸਜ਼ਾ ਵੀ ਕਾਹਦੀ ਸਜ਼ਾ ਹੁੰਦੀ ਹੈ? ਇਹਨਾਂ ਦਾ ਤਾਂ ਮਜ਼ਾ ਹੁੰਦਾ। ਹੁਣ ਮੈਨੂੰ ਨਹੀਂ ਪਤਾ ਤੁਸੀਂ ਅੰਦਰ ਦਾ ਕਿਤੇ ਸੁਣਿਆ ਹੋਵੇ ਜਾਂ ਦੇਖਿਆ ਹੋਵੇ, ਅਸੀਂ ਤਾਂ ਦੇਖੀਆਂ ਨੇ ਇਹ ਚੀਜ਼ਾਂ। ਇਹੋ ਜਿਹੇ ਬੰਦੇ ਜਿਵੇਂ ਬਾਹਰ ਰਹਿੰਦੇ ਨੇ ਨਾ, ਉੱਦਾਂ ਹੀ ਅੰਦਰ ਰਹਿੰਦੇ ਆ। ਲਾਲੂ ਪ੍ਰਸਾਦ ਯਾਦਵ ਨੂੰ ਤੁਸੀਂ ਦੇਖਿਆ ਕੈਦ ਕੱਢਦੇ ਨੂੰ? ਇਲੈਕਸ਼ਨ ਦਾ ਹਾਲ ਤੇ ਉਹ TV 'ਤੇ ਦੇਖ ਰਿਹਾ ਹੁੰਦਾ। ਪਿਛਲੇ 2-3 ਸਾਲ ਤੋਂ ਰਾਂਚੀ ਦੇ ਹਸਪਤਾਲ ਦੇ ਵਿੱਚ ਆ ਉਹ। ਤਾਂ ਉਹ ਟਵੀਟ 'ਤੇ ਬੈਠਾ ਰਹਿੰਦਾ ਹਰਦਮ, ਟਵਿੱਟਰ 'ਤੇ। ਟਵਿੱਟਰ ਕਿੱਥੋਂ ਚਲਾ ਲੂਗਾ ਬੰਦਾ ਜੇਲ੍ਹ 'ਚ ਬੈਠਾ? ਸੋ ਜਿੱਦਣ ਅੱਛਾ ਉਹ ਤਾਂ ਆਪਦੇ ਕੋਲ ਬੰਦੇ ਸੱਦ ਲੈਂਦਾ,
ਕਿ ਮੀਟਿੰਗਾਂ ਕਰਨੀਆਂ। ਤਾਂ ਕਹਿਣ ਦਾ ਮਤਲਬ ਕਿ ਇਹ ਜੇ ਅੰਦਰ ਵੀ ਚਲੇ ਜਾਂਦੇ, ਆਹ ਚੁਟਾਲਿਆਂ ਦਾ ਦੇਖ ਲਓ, ਇਹ ਚੁਟਾਲੇ ਸਾਡੇ ਤੋਂ ਕੁਝ ਬਹੁਤੀ ਦੂਰ ਨਹੀਂ ਹੈ, ਮਤਲਬ ਕਿ ਥੱਲੇ ਇੱਕ ਡੱਬ ਵਾਲੀ ਮੰਡੀ ਪੈਂਦਾ, ਉਸ ਤੋਂ ਬਾਅਦ ਇਹਨਾਂ ਦਾ ਪਿੰਡ ਹੈ, ਬਹੁਤੀ ਦੂਰ ਨਹੀਂ ਆ, ਅਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਜਾਣਦੇ ਹਾਂ। ਚੁਟਾਲੇ ਨੇ ਆ ਜਿਹੜੀ ਹੁਣ ਕੈਦ ਕੱਟੀ ਆ ਪਿਛਲੀ ਆ 3-4 ਸਾਲ ਦੀ, ਆ ਸਾਰੀ ਐਂ ਹੀ ਕੱਟ ਲਈ ਆ। ਇਹਦਾ ਪ੍ਰਚਾਰ ਵੀ ਕਰ ਗਿਆ, ਛੁੱਟੀ ਤੇ ਆਇਆ, ਹਸਪਤਾਲ ਦੇ ਵਿੱਚ ਪਿਆ ਰਹਿੰਦਾ ਨਜ਼ਾਰੇ ਦੇ ਨਾਲ। ਆਪ ਹੋਰ ਦੱਸੋ, ਆ ਜਿਹੜਾ ਪਰਲਾਲਾ ਹੈਗਾ, ਹਰਲਾਲਾ ਭੰਗੂ, ਤੇ ਉਹ ਦੇਖ ਲਓ, ਲੀਡਰ ਤੇ ਛੱਡੋ। ਮਤਲਬ ਗੱਲ ਇਹ ਆ ਕਿ ਅੰਦਰ ਸੁੱਟਣ ਨਾਲ ਵੀ ਕਰਪਸ਼ਨ ਨਹੀਂ ਖਤਮ ਹੁੰਦੀ ਸਰ, ਮੇਰਾ ਮੰਨਣਾ ਹੈ ਅੰਦਰ ਸੁੱਟਣ ਨਾਲ ਵੀ ਕਰਪਸ਼ਨ ਨਹੀਂ ਖਤਮ ਹੁੰਦੀ। ਕਰਪਸ਼ਨ ਵਾਸਤੇ ਤੁਹਾਨੂੰ ਇਮਾਨਦਾਰ ਹੋਣ ਦੀ ਜ਼ਰੂਰਤ ਹੈ। ਜੇ ਤੁਸੀਂ ਇਮਾਨਦਾਰ ਉੱਤੇ, ਕਰਪਸ਼ਨ ਦੀ ਇੱਕ ਚੇਨ ਆ, ਮੈਂ ਤੁਹਾਨੂੰ ਦੱਸਾਂ ਕੀ ਹੈ ਕਿ ਮੰਤਰੀ ਆਪਣੇ ਸੈਕਟਰੀ ਨੂੰ ਕਹਿੰਦਾ, ਵਿਭਾਗ ਦੇ ਨੂੰ, ਮੰਤਰਾਲੇ ਦੇ ਨੂੰ, ਸੈਕਟਰੀ ਅਗਾਂਹ, ਮਤਲਬ ਕਿ ਹੇਠਾਂ ਤੁਰਦਿਆਂ ਹੇਠੋਂ ਪੈਸਾ ਇਕੱਠਾ ਹੋ ਕੇ ਉੱਤੋਂ ਤੱਕ ਜਾਈ ਜਾਂਦਾ। ਇਹ ਤੇ ਚੇਨ ਬਣੀ ਹੋਈ ਆ। ਔਰ ਹੱਦ ਦੀ ਗੱਲ ਇਹ ਆ ਕਿ ਸਾਡੀ ਇਕੋਨਮੀ 'ਚੋਂ ਪੈਸਾ ਬਾਹਰ ਤੁਰਿਆ ਜਾ ਰਿਹਾ ਹੈ। ਉਹ ਪੈਸਾ 2 ਨੰਬਰ 'ਚ ਹਵਾਲਾ ਰਾਹੀਂ, ਤੁਹਾਨੂੰ ਪਤਾ ਹੀ ਆ, ਕੈਨੇਡਾ ਦੇ ਵਿੱਚ ਜਾ ਕੇ ਵੇਖ ਲਓ, ਰੀਅਲ estate ਤੇ ਕਈ ਵਾਰ ਜਿਹੜੇ ਦੱਸਦੇ ਆ ਨਾ ਬੰਦੇ, ਉਹ ਦੱਸਦੇ ਕਿ ਰੇਟ ਸਾਡੇ ਤੋੜ ਦਿੰਦੇ ਨੇ ਆ ਕੇ, ਜਾ ਕੇ ਜਿਹੜੇ ਵੱਡੇ ਬੰਗਲੇ ਲੈਂਦੇ ਆ, ਕਿਵੇਂ ਲੈਂਦੇ ਆ। ਸੋ ਇਹ ਆ ਕਿ ਇਮਾਨਦਾਰ ਲੀਡਰਸ਼ਿਪ ਹੋਵੇ ਤਦੇ ਇਹ ਚੀਜ਼ਾਂ ਜਿਹੜੀਆਂ ਨੇ ਉਹ ਟਿਕ ਸਕਦੀਆਂ। ਅਦਰਵਾਈਜ਼ ਅੰਦਰ ਵੀ ਸੁੱਟ ਦਿਓ ਕਿ ਇਹਨਾਂ ਨੂੰ 2-4 ਸਾਲ ਵਾਸਤੇ, ਫਿਰ ਉੱਥੇ ਵੀ ਗੁਲਸ਼ਰਲੀ ਉਡਾਉਂਦੇ। ਜੀ ਜੀ, ਅਗਲੇ ਜਿਹੜੇ ਕਾਲਰ ਨੇ ਆਪਣੇ ਨਾਲ ਜੁੜੇ, ਸੁਰਿੰਦਰ ਗਿੱਲ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਵੀਰ ਜੀ, ਮੇਰੀ ਵੱਲੋਂ ਸਾਰੇ ਭੈਣਾਂ ਭਰਾਵਾਂ ਨੂੰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰੀ ਬੇਨਤੀ ਹੈ ਭਾਜੀ ਹੁਣਾਂ ਨੂੰ ਕਿ ਜਿੱਦਾਂ ਇਹੋ ਸਿੱਧੂ ਤੇ ਕੈਪਟਨ ਹੁਣੀ, ਖਾਸ ਕਰ ਕੈਪਟਨ ਹਾਲੀ ਵੀ ਕੁਰਸੀ ਤੋਂ ਪਰੇ ਹੋਣ ਨੂੰ ਰਾਜੀ ਨਹੀਂ, ਤੇ ਇੱਦਾਂ ਚਿੰਬੜੇ ਤੇ ਰੀੜਕਾ ਇੰਨਾ ਲੰਮਾ ਚੌੜਾ ਬਣਾਇਆ ਆ ਕਿ ਨਾ ਪੰਜਾਬ ਦੇ ਕਿਸੇ ਵੀ ਮੁੱਦੇ ਦੀ ਕਦੀ ਕੋਈ ਗੱਲ ਨਹੀਂ ਹੋਈ। ਤਾਂ ਕੀ ਆਪਣੇ ਇਹਨਾਂ ਦੀ ਹਾਈ ਕਮਾਂਡ ਕੋਲ ਇੰਨੀ ਕੁ ਤਾਕਤ, ਇੰਨੀ ਹਿੰਮਤ ਰੱਖਦੀ ਆ ਉਹ ਭਈ ਇਹਨਾਂ ਦੋਹਾਂ ਨੂੰ ਲਾਂਭੇ ਕਰਕੇ ਕਿਸੇ ਤੀਸਰੇ ਬੰਦੇ ਨੂੰ ਲੈ ਆਉਣ, ਜਿਹੜਾ ਕਿ ਝਮੇਲਾ ਜਿਹੜਾ ਖਤਮ ਹੋ ਜਾਵੇ? ਭਾਜੀ ਇਕੱਠੇ ਹੋ ਨਜ਼ਰ। ਨਹੀਂ, ਆਲਾ ਕਮਾਂਡ ਬੜੀ ਕਮਜ਼ੋਰ ਆ ਇਹਨਾਂ ਦੀ, ਕਿਉਂਕਿ ਉਹ ਘਰ 'ਚੋਂ ਬੈਠੇ ਤੇ ਪਾਰਟੀ ਚਲਾ ਰਹੇ ਆ। ਘਰ 'ਚੋਂ ਬੈਠੇ ਗੱਲ ਇਹ ਹੁੰਦੀ ਆ ਕਿ ਤੁਸੀਂ ਦੇਖਿਆ ਹੋਣਾ ਸੁਖਬੀਰ ਸਿੰਘ ਬਾਦਲ ਨੂੰ ਰਾਜ ਕਰਦਿਆਂ, ਇਹ ਇਸ ਟਾਈਮ ਸੱਤਾਧਾਰੀ ਹੈ, ਔਰ ਇਹਨਾਂ ਦਾ ਹਰੇਕ ਸਟੇਟ ਦੇ ਵਿੱਚ ਇਹੀ ਹਾਲ ਆ। ਸੁਖਬੀਰ ਬਾਦਲ ਦੇ ਰਾਜ ਦੇ ਵਿੱਚ ਤੁਸੀਂ ਕਦੇ ਵੇਖਿਆ ਸੀਗਾ ਕਿ ਇਹਨਾਂ ਦੇ ਖੱਬੇ ਸੱਜੇ ਜਿਹੜੇ ਲੀਡਰ ਰਹਿੰਦੇ ਆ, ਕੋਈ ਬਿਆਨ ਵੀ ਮਜਾ ਲਿਆ, ਕੋਈ ਇੱਧਰ ਉੱਧਰ ਦੇ ਜਾਣ? ਲੜਨਾ ਤੇ ਗੱਲ ਹੀ ਦੂਰ ਦੀ ਆ। ਹੁਣ ਜਦੋਂ ਇਹ ਹਾਸ਼ੀਏ ਤੇ ਚਲੇ ਗਏ, ਉਦੋਂ ਬਾਅਦ ਕੁਝ 2-3-4 ਬਜ਼ੁਰਗ ਜਿਹੜੇ ਸੀਗੇ, ਜਿਹੜੇ ਮਜੀਠੀਆ ਪੀੜਤ ਜ਼ਿਆਦਾ ਸੀਗੇ, ਉਹ ਨਿਕਲੇ ਆ। ਹਾਲੇ ਵੀ ਇਹ ਚੀਜ਼ ਹੁੰਦੀ ਹੈ ਕਿ ਤੁਹਾਡੀ ਪਕੜ ਕਿੰਨੀ ਕੁ ਹੈ। ਇਹ ਵੀ ਲੀਡਰਸ਼ਿਪ ਕੁਆਲਿਟੀ ਦਾ ਇੱਕ ਗੁਣ ਆ ਕਿ ਤੁਹਾਡੀ ਪਕੜ ਕਿਹੋ ਜਿਹੀ। ਤੁਸੀਂ ਕਿਸੇ ਨੂੰ ਵਰਚਾ ਸਕਦੇ ਹੋ, ਕਿਸੇ ਨੂੰ ਥੋੜਾ ਡਰਾ ਸਕਦੇ ਹੋ, ਕਿਸੇ ਨੂੰ ਭਾਈ ਖਿੱਚ ਕੇ ਰੱਖ ਸਕਦੇ ਹੋ, ਕਿਸੇ ਨੂੰ ਪਲੋਸ ਕੇ ਰੱਖ ਸਕਦੇ ਹੋ। ਇਹ ਚੀਜ਼ਾਂ ਹੁੰਦੀਆਂ ਨੇ। ਜਦ ਗੌਲਣਾ ਹੀ ਨਹੀਂ, ਜਦੋਂ ਪਾਣੀ ਹੱਦੋਂ ਲੰਘ ਜਾਂਦਾ, ਨੱਕੋਂ ਲੰਘ ਜਾਂਦਾ, ਉਦੋਂ ਤੁਸੀਂ ਗੌਲਦੇ ਹੋ। ਅੱਛਾ, ਮੱਧ ਪ੍ਰਦੇਸ਼ ਸਰਕਾਰ ਇਹਨਾਂ ਨੇ ਆਪਦੀ ਲਗਾਈ ਦਿਗਵਿਜੇ ਤੇ ਕਮਲਨਾਥ ਦੇ ਕਰਕੇ, ਉਹ ਬੰਦੇ ਨੂੰ ਸਾਈਡਲਾਈਨ ਕੀਤਾ ਇਹਨਾਂ ਨੇ। ਉਹ ਇਹ ਦੋਵੇਂ ਬੁੱਢੇ ਉੱਥੇ ਰਲ ਗਏ, ਕਮਲਨਾਥ ਤੇ ਦਿਗਵਿਜੇ, ਤੇ ਉਹ ਮਾਰ ਗਿਆ, ਪਲਟੀ ਮਾਰ ਗਿਆ। ਅੱਛਾ, ਇਹੀ ਚੀਜ਼ ਰਾਜਸਥਾਨ 'ਚ ਹੋਣ ਲੱਗੀ ਸੀ। ਉਹਦੇ 'ਚ ਚਲੋ ਮੁੰਡਾ ਜਿਹੜਾ ਗੱਲ ਹੋ ਪਿਆ, ਉਹ ਸੌਰੀ ਮੇਰੇ ਖਿਆਲ ਨਾਲ ਪਾਇਲਟ, ਸਚਿਨ ਪਾਇਲਟ ਹੈ ਜਿਹੜਾ, ਉਹ ਥੋੜਾ ਜਿਹਾ ਮੁੰਡਾ ਸੋਚ ਵਿਚਾਰ ਕੇ ਚੱਲਦਾ ਕਿ ਮੈਂ ਭਾਰਤੀ ਜਨਤਾ ਪਾਰਟੀ 'ਚ ਨਹੀਂ ਜਾਣਾ। ਬੇਟਾ ਸਰਕਾਰੇ ਵੀ ਡਿੱਗ ਪੈਂਦੀ। ਕਰਨਾਟਕ 'ਚ ਕੀ ਹੋਇਆ? ਜਿਹੜੀ ਯੂਰਪਾ ਸ਼ਰੇਆਮ ਇਹਨਾਂ ਦੇ ਬੰਦੇ ਲੈ ਗਿਆ ਪੱਟ ਕੇ, ਇਹਨਾਂ ਤੋਂ ਕੱਖ ਵੀ ਨਹੀਂ ਹੋਇਆ। ਸੋ ਥੋੜਾ ਜਿਹਾ ਨਾ ਮਜ਼ਬੂਤ ਰੱਖਣਾ ਪੈਂਦਾ। ਜਦੋਂ ਤੁਸੀਂ ਕਿਸੇ ਵੀ ਵੱਡੇ ਸੰਗਠਨ ਨੂੰ ਲੀਡ ਕਰ ਰਹੇ ਹੋ ਤਾਂ ਤੁਹਾਨੂੰ ਇਰਾਦਾ ਮਜ਼ਬੂਤ ਰੱਖਣਾ ਪੈਂਦਾ। ਆਹੀ ਚੀਜ਼ ਹੁਣ ਜੇ ਮੰਨ ਲਓ ਕੱਲ ਨੂੰ ਇੱਕ ਬੰਦਾ ਇਹਨਾਂ 'ਚੋਂ ਟੁੱਟ ਕੇ ਜਾਂਦਾ ਹੈ, ਸਾਰੀ ਖੀਰ ਦੇ ਵਿੱਚ ਖੇਪ ਪਵਾ ਕੇ ਜੋ ਇਹ ਕਰਨਾ, ਤੇ ਪਹਿਲੇ ਕਹਿੰਦੇ ਹਾਂ ਵੀ ਰਹਿਣਾ ਤਾਂ ਰਹਿ, ਜਾਣਾ ਤਾਂ ਜਾ, ਸਾਡੀ ਆਹ ਪਾਲਿਸੀ ਆ, 4 ਸਾਲ ਤੈਨੂੰ ਮੌਕਾ ਦੇ ਦਿੱਤਾ, ਤੇਰੇ ਤੋਂ ਕੱਖ ਨਹੀਂ ਹੋਇਆ, 1 ਸਾਲ ਕੋਈ ਨਵਾਂ ਬੰਦਾ ਚੱਲ ਜੂਗਾ, ਆਖਰ ਨਹੀਂ ਆਉਣ ਲੱਗੀ ਕੋਈ। ਜੀ ਬਿਲਕੁਲ, ਇਨ ਦੀ ਐਂਡ ਜਿਹੜਾ ਅਖੀਰ ਦੇ ਵਿੱਚ ਇਹਨਾਂ ਨੇ ਬੇਇੱਜ਼ਤੀਆਂ ਕਰਾ ਕੇ ਜਿਹੜਾ ਆ ਉਹ ਇੱਕ ਦੂਜੇ ਦੇ ਜਿਹੜੇ ਗਲੋਂ ਗਲੀ ਪੈਣਾ ਆ। ਅਗਲੇ ਕਾਲਰ ਨੇ ਜੀ ਜਗਦੀਪ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਜੀ, ਮੇਰਾ ਇੱਕ ਪੁਆਇੰਟ ਸੀਗਾ, ਜਿਹੜਾ ਆਪਣਾ ਪਿੱਛੇ ਜੇ ਮੁੰਡਾ ਕਤਲ ਹੋਇਆ ਇੰਡੀਆ ਦੇ ਵਿੱਚ, ਸੁਸਾਈਡ ਕਰ ਗਿਆ ਸੀ, ਬੇਅੰਤ ਕੌਰ ਦੇ ਕੇਸ ਵਾਲਾ, ਉਹਦੇ ਕੇਸ ਨੂੰ ਸਾਰਿਆਂ ਜ਼ਿਆਦਾ ਜਿਹੜਾ ਕੋਈ ਉਛਾਲ ਰਿਹਾ ਤੇ ਉਹਦੇ ਚਾਚੇ ਨੇ ਮੇਨ ਤੌਰ ਤੇ ਉਛਾਲਿਆ ਸੀ। ਕਿਤੇ ਨਾ ਕਿਤੇ ਇਨਵੈਸਟੀਗੇਸ਼ਨ ਵਿੱਚ ਇੱਕ ਪੱਖ ਇਹ ਵੀ ਦੇਖਣਾ ਚਾਹੀਦਾ ਕਿ ਜਿਹੜਾ ਚਾਚਾ ਆ, ਜਿਹਨੇ
ਉਹ ਸਾਰੀ ਚੈਟ ਬਾਹਰ ਲੈ ਕੇ ਆਉਂਦੀ, ਉਹਨੇ ਉਹ ਮੁੰਡੇ ਦਾ ਫੋਨ ਕਿੱਦਾਂ ਖੋਲ੍ਹ ਲਿਆ, ਕਿਉਂਕਿ ਮੋਸਟਲੀ ਸਾਡੇ ਫੋਨਾਂ ਦੇ ਪਾਸਵਰਡ ਕਿਸੇ ਨੂੰ ਨਹੀਂ ਪਤਾ ਹੁੰਦੇ। ਔਰ ਦੂਸਰਾ ਪੱਖ ਇਹਦੇ ਵਿੱਚ ਇਹ ਵੇਖਣ ਵਾਲਾ ਆ ਵੀ ਉਸ ਮੁੰਡੇ ਦੇ ਕਤਲ ਤੋਂ ਬਾਅਦ ਸਭ ਤੋਂ ਵੱਧ ਫਾਇਦਾ ਚਾਚੇ ਨੂੰ ਹੋ ਰਿਹਾ, ਕਿਉਂਕਿ ਸਾਰਾ ਘਰ ਤੇ ਸਾਰੀ ਜ਼ਮੀਨ ਕਿਤੇ ਨਾ ਕਿਤੇ ਸਿੱਧੇ ਤੌਰ ਤੇ ਚਾਚੇ ਦੇ ਮਤਲਬ ਕੋਲ ਜਾ ਰਹੀ ਆ। ਔਰ ਤੀਸਰੇ ਤੌਰ ਦੇ ਉੱਤੇ ਵੀ ਬੇਅੰਤ ਕੌਰ ਕੱਲ੍ਹ ਨੂੰ ਇੰਡੀਆ ਆਣ ਕੇ ਉਸ ਮੁੰਡੇ ਜ਼ਮੀਨ ਤੇ ਦਾਅਵਾ ਨਾ ਕਰਦੇ, ਇਸ ਕਰਕੇ ਕਿਤੇ ਚਾਚਾ ਤਾਂ ਨਹੀਂ ਆ ਇਸ ਸਾਰੇ ਖੇਡ ਦੇ ਪਿੱਛੇ, ਇਸ ਪੱਖ ਨੂੰ ਵੀ ਦੇਖ ਲੈਣਾ ਚਾਹੀਦਾ। ਧੰਨਵਾਦ ਜੀ। ਜ਼ਰੂਰ ਪਰ ਅਸੀਂ ਜ਼ਿਆਦਾ ਜੱਜਮੈਂਟਲ ਹੋ ਜਾਂਦੇ ਹਾਂ ਨਾ। ਇਸੇ ਬਰਨਾਲੇ ਦੇ ਵਿੱਚ ਪਿਛਲੇ ਸਾਲ ਬਲਜਿੰਦਰ ਨਾਂ ਦਾ ਇੱਕ ਨੌਜਵਾਨ ਮਰਿਆ ਸੀਗਾ, 9 ਸਾਲ ਲੜਕੀ ਦੇ ਨਾਲ ਰਿਸ਼ਤੇ 'ਚ ਸੀਗਾ। ਉਸ ਤੋਂ ਬਾਅਦ ਆਪ ਆਸਟ੍ਰੇਲੀਆ 'ਚੋਂ ਪਰਤਿਆ, UK ਭੇਜਿਆ, ਲੜਕੀ ਨੂੰ ਸ਼ਾਦੀ ਹੋ ਗਈ, 9 ਸਾਲ ਦਾ ਰਿਸ਼ਤਾ ਸੀ, ਇਕੱਠੇ ਹੀ ਨਰਸਿੰਗ ਕਰਦੇ ਸੀ ਤੇ ਉਹ ਲੜਕੀ ਤੰਗ ਦਿਲ ਹੋ ਗਈ, ਬੇਵਫਾ ਹੋ ਗਈ। ਉਹਨੇ ਜਾ ਕੇ ਗੱਲ ਨਹੀਂ ਗੋਲੀ, ਉਹ ਇੱਥੇ ਮਰ ਗਿਆ ਸੀ, ਉਹਦੀ ਕਿਸੇ ਨੇ ਬਾਤ ਨਹੀਂ ਪੁੱਛੀ, ਕਿਸੇ ਪੱਤਰਕਾਰ ਵੱਡੇ ਨੇ ਖਬਰ ਤੱਕ ਨਹੀਂ ਲਾਈ ਉਹਦੀ, ਐਸੇ ਬਰਨਾਲੇ 'ਚ। ਹੁਣ ਇਸ ਮੁੱਦੇ ਨੂੰ ਚੱਕ ਲਿਆ ਸੀ, ਚਲੋ ਚੁੱਕਣਾ ਵੀ ਪਰ ਸਾਨੂੰ ਜਿਹਨੇ ਤੁਸੀਂ ਵੇਖਿਆ ਪੁਆਇੰਟ ਪਰ ਪੁਆਇੰਟ ਵੇਖਣਾ ਚਾਹੀਦਾ। ਅਸੀਂ ਕੀ ਆ ਕਿ ਵਨ ਸਾਈਡਡ ਚੱਲ ਜਾਂਦੇ ਹਾਂ। ਬਿਲਕੁਲ ਤੁਹਾਡੀ ਗੱਲ ਵਾਜਬ ਆ ਕਿ ਇਹਨਾਂ ਚੀਜ਼ਾਂ ਤੇ ਵੀ ਗੌਰ ਹੋਣਾ ਚਾਹੀਦਾ। ਉਹ ਜੋ ਪਰਿਵਾਰ ਕਹਿ ਰਿਹਾ ਕਿ ਪਹਿਲਾਂ ਹਾਰਟ ਅਟੈਕ ਦੱਸਿਆ ਜਾ ਰਿਹਾ ਸੀਗਾ, ਉਹਦਾ ਬੋਡੀ ਦਾ ਜਿਹੜਾ ਪੋਸਟਮਾਰਟਮ ਹੋਇਆ ਉਹਦੀ ਰਿਪੋਰਟ ਉਡੀਕਣੀ ਚਾਹੀਦੀ ਹੈ ਕਿ ਵਾਕਿਆ ਸੁਸਾਈਡ ਹੋਇਆ ਜਾਂ ਕੋਈ ਹੋਰ ਚੀਜ਼ ਹੋਈ ਆ। ਸੋ ਜੇ ਮੰਨ ਲਓ ਪੋਸਟਮਾਰਟਮ 'ਚ ਕੱਲ੍ਹ ਨੂੰ ਨੈਚੁਰਲੀ ਡੈਥ ਆ ਜਾਵੇ ਫੇਰ ਕੀਤੇ ਕਰਾਏਗਾ। ਸੋ ਇਸ ਕਰਕੇ ਇੰਤਜ਼ਾਰ ਕਰਨਾ ਚਾਹੀਦਾ। ਪਾਸਵਰਡ ਵਾਲੀ ਗੱਲ ਤੁਹਾਨੂੰ ਬਿਲਕੁਲ ਜਿਹੜੀ ਜੱਚੀ ਆ, ਮੈਨੂੰ ਵੀ ਇਹ ਜੱਚੀ ਆ ਕਿ ਠੀਕ ਹੈ ਪਾਸਵਰਡ ਦਾ ਕਿਵੇਂ ਪਤਾ ਲੱਗਿਆ, ਪਰ ਕਈ ਵਾਰ ਸਰਦਾਰ ਸਾਹਿਬ ਪਾਸਵਰਡ ਇਹ ਹੁੰਦਾ ਕਿ ਖੁੱਲ੍ਹਾ ਹੀ ਹੁੰਦਾ ਮੋਬਾਈਲ ਤੇ ਆਮ ਤੌਰ ਤੇ। ਹੁਣ ਜਿਸ ਤਰ੍ਹਾਂ ਸਾਡੇ ਘਰਾਂ 'ਚ ਆ, ਸਾਡੇ ਜਵਾਕ ਵੀ ਯੂਜ਼ ਕਰਦੇ ਕਿਉਂਕਿ ਹੁਣ ਫੋਨ ਇੱਕ ਦੋ ਆ ਤੇ ਜਵਾਕ ਜਿਹੜੇ ਉਹ ਕਲਾਸਾਂ ਵੀ ਇਹਨਾਂ ਤੇ ਲਵਾਉਂਦੇ ਆ ਤੇ ਉਹਨਾਂ ਨੂੰ ਵੀ ਯਾਦ ਹੋ ਜਾਂਦਾ। ਇਹ ਘਰ 'ਚ ਪਤਾ ਵੀ ਹੁੰਦਾ ਕਈ ਵਾਰ ਪਾਸਵਰਡ ਦਾ, ਕਿਉਂਕਿ ਸਿੰਪਲ ਆਪਾਂ ਰੱਖ ਲੈਂਦੇ, ਕਿਸੇ ਜਵਾਕ ਦੇ ਬਰਥਡੇ ਤੇ ਰੱਖ ਲਿਆ ਜਾਂ ਆਪਦੇ ਫੋਨ ਨੰਬਰ ਤੇ ਰੱਖ ਲਿਆ, ਇਹ ਵੀ ਚੀਜ਼ ਹੁੰਦੀ ਆ। ਪਰ ਜਿਹੜੀ ਗੱਲ ਹੈ ਕਿ ਦੂਜੀ ਸਾਈਡ ਸਾਨੂੰ ਜ਼ਰੂਰ ਵੇਖਣੀ ਚਾਹੀਦੀ ਹੈ। ਔਰ ਦੇਖੋ ਦੂਸਰੇ ਦੀ ਸਫਾਈ ਲਈ ਵੀ ਸਫੇਦ ਰੱਖਣਾ ਚਾਹੀਦਾ। ਠੀਕ ਹੈ, ਮੁੰਡੇ ਦਾ ਘਰ ਉਜੜਿਆ, ਉਹਨੂੰ ਨਿਆਂ ਮਿਲਣਾ ਚਾਹੀਦਾ, ਬਿਲਕੁਲ ਮਿਲਣਾ ਚਾਹੀਦਾ। ਪਰ ਇਹ ਨਹੀਂ ਹੈ ਕਿ ਅਸੀਂ ਵਨ ਸਾਈਡਡ ਹੋ ਕੇ ਚੱਲੀਏ। ਜੇ ਵਾਕਈ ਇਸ ਤਰ੍ਹਾਂ ਹੋਇਆ, ਜੇ ਉਹ ਕੁੜੀ ਗੁਨਾਹਗਾਰ ਆ, ਫਿਰ ਸਾਰੀ ਕਾਰਵਾਈ ਜਿਹੜੀ ਆ ਹੋਣੀ ਚਾਹੀਦੀ ਆ। ਪਰ ਉਹਦੇ ਵਿੱਚ ਇਹ ਆ ਬਿਲਕੁਲ ਜਿਵੇਂ ਤੁਸੀਂ ਕਿਹਾ ਕਿ ਕਿਸੇ ਨੂੰ ਕੋਈ ਫਾਇਦਾ ਹੋ ਰਿਹਾ ਹੋਵੇ, ਕਿਸੇ ਦਾ ਨੁਕਸਾਨ ਕਰਕੇ, ਉਹ ਨਹੀਂ ਹੋਣਾ ਚਾਹੀਦਾ। ਜੀ ਜੀ, ਧੰਨਵਾਦ ਜੀ। ਤੇ ਸਰੋਤੇ ਤੁਸੀਂ ਵੀ ਕਾਲ ਕਰ ਸਕਦੇ ਹੋ, ਨੰਬਰ ਹੈ ਸਟੂਡੀਓ 'ਚ ਕਾਲ ਕਰਨ ਦੇ ਲਈ 408 272 5200 4082725200। ਇਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਵੀ ਮਿੰਟੂ ਜੀ ਨੂੰ ਆਪਣਾ ਜਿਹੜਾ ਉਹ ਸਵਾਲ ਪੁੱਛ ਸਕਦੇ ਹੋ। ਜਿਨ੍ਹਾਂ ਦੀਆਂ ਲਾਈਨਸ ਡਰੋਪ ਹੋ ਗਈਆਂ ਸੀ ਉਹ ਦੁਬਾਰਾ ਜਿਹੜੀ ਕਾਲ ਆ ਉਹ ਕਰ ਸਕਦੇ ਨੇ। ਅਤੇ ਮਿੰਟੂ ਜੀ ਨਾਲ ਹੀ ਇੱਕ ਹੋਰ ਵੀ ਆਪਾਂ ਜੇ ਗੱਲ ਕਰਦੇ ਜਾਈਏ ਤਾਂ ਕਹਿੰਦੇ ਗੋਲੀਬਾਜ਼ ਨੂੰ ਜ਼ਮਾਨਤ ਦੇਣ ਤੋਂ ਕੋਰਟ ਨੇ ਇੱਕ ਵੱਡੀ ਟਿੱਪਣੀ ਕਰਕੇ ਨਾ ਕੀਤੀ ਸੀਗੀ। ਹਾਂਜੀ, ਦੇਖੋ ਇਹ ਜਿਹੜਾ ਗੋਲੀਬਾਜ਼ ਆ ਇਹਦੀ ਤਸਵੀਰ ਤੁਸੀਂ ਦੇਖੀ ਹੋਣੀ ਆ ਰਿਵਾਲਵਰ ਦੇ ਨਾਲ। ਦਰਅਸਲ ਕੀ ਸੀਗਾ ਕਿ ਇਹ ਬੰਦਾ ਉਸ ਵੇਲੇ ਜਦੋਂ ਚੱਲ ਰਹੇ ਸਨ, ਸਟੂਡੈਂਟਾਂ ਦੇ ਪ੍ਰੋਟੈਸਟ ਚੱਲ ਰਹੇ ਸਨ ਜਾਮੀਆ ਮਿਲੀਆ ਵਗੈਰਾ ਦੇ ਵਿੱਚ, ਤਾਂ ਇਹ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦੇ ਕੋਲ ਚਲੇ ਗਿਆ ਸੀ ਪਿਸਤੌਲ ਲੈ ਕੇ। ਯਾਦ ਹੋਣਾ ਤੁਹਾਨੂੰ, ਫਾਇਰਿੰਗ ਕੀਤੀ ਸੀ ਇਹਨੇ। ਇਹ ਉਹੀ ਆ। ਤੇ ਬੀਤੇ ਦਿਨ ਹੀ ਇਹ ਹਰਿਆਣੇ ਦੇ ਵਿੱਚ ਆਇਆ ਕਿਸੇ ਮਾਹ ਪੰਚਾਇਤ ਦੇ ਵਿੱਚ, ਤੇ ਇਹਨੇ ਮੁਸਲਮਾਨਾਂ ਦੇ ਖਿਲਾਫ ਬੜਾ ਜ਼ਹਿਰ ਉਗਲਿਆ, ਬਹੁਤ ਜ਼ਿਆਦਾ। ਤੇ ਉਸ ਤੋਂ ਬਾਅਦ ਕਿਸੇ ਹਿੰਦੂ ਨੌਜਵਾਨ ਨੇ ਇਹਦੇ ਖਿਲਾਫ ਮਾਮਲਾ ਦਰਜ ਕਰਵਾ ਦਿੱਤਾ। ਅੱਛਾ, ਜਦੋਂ ਇਹ ਜ਼ਮਾਨਤ ਵਾਸਤੇ ਅਪਰੋਚ ਕਰਕੇ ਕੋਰਟ ਦੇ ਵਿੱਚ ਗਿਆ, ਕੋਰਟ ਨੇ ਆਖਿਆ ਤੁਹਾਡੇ ਅੱਗੇ ਬੰਦੇ ਤੇ ਕਰੋਨਾ ਤੋਂ ਵੀ ਖਤਰਨਾਕ ਆ, ਤੁਹਾਨੂੰ ਜ਼ਮਾਨਤ ਕਿ ਪਹਿਲਾਂ ਤੂੰ ਕੀ ਕੀਤਾ, ਫਿਰ ਵੀ ਤੈਨੂੰ ਕੋਰਟ ਨੇ ਜ਼ਮਾਨਤ ਦੇ ਦਿੱਤੀ, ਤੁਸੀਂ ਤੇ ਕਰੋਨਾ ਤੋਂ ਵੀ ਖਤਰਨਾਕ, ਤੁਹਾਨੂੰ ਸਮਾਜ ਦੇ ਵਿੱਚ ਭੇਜਣ ਦਾ ਕੋਈ ਹੱਕ ਨਹੀਂ ਬਣਦਾ। ਸੋ ਇਸ ਕਰਕੇ ਦੇਖੋ ਬੜੀ ਤਲਖ ਟਿੱਪਣੀ ਕੀਤੀ ਹੈ ਕੋਰਟ ਨੇ। ਵੈਸੇ ਵੀ ਅੱਜ ਕੱਲ੍ਹ ਕੋਰਟਾਂ ਜਿਹੜੀਆਂ ਪੂਰੀ ਸਖਤੀ ਦੇ ਨਾਂ ਦੇ ਵਿੱਚ ਬੜੀਆਂ ਜ਼ਬਰਦਸਤ ਟਿੱਪਣੀਆਂ ਆ ਰਹੀਆਂ ਨੇ। ਜਿਹੜਾ ਇਹ ਦੇਸ਼ ਧਰੋਹ ਵਾਲਾ, ਉਹਦੇ 'ਚ ਵੇਖੋ ਕੱਲ੍ਹ 2 ਵੱਡੀਆਂ ਟਿੱਪਣੀਆਂ ਕੀਤੀਆਂ ਸੁਪਰੀਮ ਕੋਰਟ ਨੇ। ਕਿਹਾ ਕਿ ਕਲੋਨੀਅਲ ਲਾਅ ਆ ਜਿਹਦੇ 'ਚ ਗਾਂਧੀ ਨੂੰ ਫੜ ਕੇ ਮਤਲਬ ਕਿ ਰਗੜਿਆ ਗਿਆ, ਤਿਲਕ ਨੂੰ ਫੜ ਕੇ ਰਗੜਿਆ ਗਿਆ, ਤੇ ਤੁਸੀਂ ਉਹ ਕਾਨੂੰਨ ਅੱਜ ਤੱਕ ਆਪਣੀ ਜਨਤਾ ਤੇ ਢੋਈ ਜਾਂਦੇ ਹੋ, ਹੱਦ ਹੋ ਗਈ ਆ। ਉਹਨਾਂ ਆਖਿਆ ਕਿ ਜੰਗਲ ਦੇ ਵਿੱਚੋਂ ਇੱਕ ਜੇ ਲੱਕੜੀ ਵੱਢਣੀ ਹੋਵੇ, ਕਿਸੇ ਨੂੰ ਕੁਹਾੜਾ ਦੇ ਦਈਏ ਤਾਂ ਮਤਲਬ ਇਹ ਥੋੜ੍ਹੀ ਕੋਈ ਸਾਰਾ ਜੰਗਲ ਹੀ ਡਾ ਦੇ, ਵੀ ਜਿਹਦਾ ਜੀ ਕਰੇ ਚੱਕ ਕੇ ਜਿਹਦੇ ਤੇ ਮਰਜ਼ੀ ਤੁਸੀਂ ਦੇਸ਼ ਧਰੋਹ ਦਾ ਪਰਚਾ ਦਰਜ ਕਰ ਦਿਓ। ਸੋ ਕੋਰਟਾਂ ਕਾਫੀ ਝਾੜ ਚੰਬ ਕਰ ਰਹੀਆਂ। ਤਾਂ ਆਹ ਤਾਂ ਬਹੁਤ ਹੀ ਵੱਡੀ ਟਿੱਪਣੀ ਹੈ ਨਾ ਕੋਰਟ ਦੀ, ਬਹੁਤ ਵੱਡੀ ਟਿੱਪਣੀ ਹੈ ਕਿ ਤੁਹਾਡੇ ਵਰਗੇ ਲੋਕ ਜਿਹੜੇ ਫਿਰਕੂ ਲੋਕ ਆ, ਨਫ਼ਰਤੀ ਲੋਕ ਆ,
ਜਿਹੜੇ ਭਾਈਚਾਰਿਆਂ ਦੇ ਵਿੱਚ ਦੂਰੀ ਵਧਾਉਂਦੇ ਆ ਤੇ ਕਰੋਨਾ ਤੋਂ ਵੀ ਖਤਰਨਾਕ ਆ। ਹੁਣ ਇਹਦਾ ਵੈਰੀਐਂਟ ਦਾ ਨਾਂ ਕੀ ਰੱਖੀਏ ਸਮਝ ਨਹੀਂ ਆ ਰਹੀ। ਜੀ ਜੀ ਬਿਲਕੁਲ, ਇਹ ਵੇਰੀਐਂਟ ਕਦ ਦਾ ਹੀ ਜਿਹੜਾ ਆ ਇਸ ਜਿਹੜੇ ਸਾਰੇ ਥਾਵਾਂ ਦੇ ਉੱਤੇ ਚੱਲ ਰਿਹਾ। ਆਪਣੇ ਅਗਲੇ ਕਾਲਰ ਨੇ ਰਣਧੀਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਕਰਨਦੀਪ ਭਾਜੀ, ਮਿੰਟ ਭਾਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਮੇਰਾ ਭਾਜੀ ਆਪਣਾ ਸਵਾਲ ਹੈਗਾ ਜਿੱਦਾਂ ਆਪਣੇ ਮਿਊਜ਼ਿਕ ਇੰਡਸਟਰੀ ਜਿਹੜੀ ਪੰਜਾਬ ਦੀ ਆਪਣੀ, ਹੁਣ ਜੇ ਕੋਈ ਗਾਣਾ ਆਉਂਦਾ ਆ ਆਪਣੇ ਕੋਈ ਜਾਂ ਸੰਤਾਂ ਦੇ ਭਿੰਡਰਾਂ ਵਾਲਿਆਂ ਤੇ ਕੁਛ ਵੀ ਜੋ ਜਿੱਦਾਂ ਬੰਦਾ ਸੱਚ ਬੋਲਦਾ ਆ ਉੱਤੇ ਸੈਂਸਰ ਬੋਰਡ ਕਰਦਾ ਆ, ਕਾਰਵਾਈ ਕਰਦਾ ਕੁਛ ਵੀ, ਜਾਂ ਬਲੌਕ ਨੂੰ ਕਰਦਾ ਕੁਛ ਵੀ ਕਰਦਾ ਨਾ। ਹੁਣ ਕੋਈ ਕਲਾਕਾਰ ਇੱਦਾਂ ਦੇ ਆ ਜਿਹੜੇ ਸਿੱਧੀ ਬੰਦੇ ਦੇ ਸੱਟ ਮਾਰਦੇ ਆ, ਕੋਈ ਉਹਤੇ ਪਰਸਨਲ ਉਹਦਾ ਨਾਂ ਲੈ ਕੇ ਜਾਂ ਉਹਦੇ ਸ਼ੋਅ ਦਾ ਨਾਂ ਲੈ ਕੇ, ਕਿ ਉਹਨਾਂ ਤੇ ਸੈਂਸਰ ਬੋਰਡ ਕਾਰਵਾਈ ਨਹੀਂ ਕਰਦਾ? ਨਹੀਂ ਦੇਖੋ, ਗਾਣੇ 'ਤੇ ਤਾਂ ਕੋਈ ਸੈਂਸਰ ਹੈ ਹੀ ਨਹੀਂ ਹੈ। ਤੁਹਾਨੂੰ ਕਿਹਨੇ ਕਿਹਾ ਸੈਂਸਰ ਹੈ? ਗਾਣੇ 'ਤੇ ਤਾਂ ਕੋਈ ਸੈਂਸਰ ਨਹੀਂ ਹੈਗਾ ਕਿਸੇ ਕਿਸਮ ਦਾ। ਮੈਂ ਖੁਦ, ਮੇਰੇ ਕਿੰਨੇ ਗਾਣੇ ਰਿਕਾਰਡ ਹੋਏ ਨੇ ਜੀ ਅੱਜ ਤੱਕ, ਗਾਣੇ 'ਤੇ ਕੋਈ ਸੈਂਸਰ ਨਹੀਂ ਹੈਗਾ। ਤੁਹਾਨੂੰ ਕਿਹਨੇ ਕਿਹਾ? ਹਾਂ, ਉਹ ਅੱਗੇ ਇੱਕ ਫਾਰਮੈਲਿਟੀ ਜੀ ਹੁੰਦੀ ਸੀ, ਇੱਕ ਚੈਨਲ ਨੇ ਰੱਖੀ ਸੀਗੀ ਕਿ ਜੇ ਸਾਡੇ 'ਤੇ ਵੀਡੀਓ ਚਲਾਉਣੀ ਆ ਤੇ ਤੁਸੀਂ ਜੇ ਉਹ ਸਰਟੀਫਿਕੇਟ ਲੈ ਕੇ ਆਓ ਤਾਂ ਸਾਰਿਆਂ ਨੂੰ ਮਿਲ ਜਾਂਦਾ ਤਕਰੀਬਨ। ਔਰ ਮੇਰੇ ਖਿਆਲ ਦੇ ਨਾਲ ਜੇ ਤੁਸੀਂ ਦੇਖੋਗੇ, ਜੇ ਇਹੋ ਜਿਹੇ ਗਾਣਿਆਂ ਦੀ ਤੁਸੀਂ ਗੱਲ ਕੀਤੀ ਆ, ਉਹਨਾਂ ਦੇ ਵਿੱਚੋਂ ਇੱਕ ਤੇ ਮੈਂ ਸੁਣਿਆ ਥੋੜ੍ਹੇ ਦਿਨ ਪਹਿਲਾਂ ਮੁੰਡਾ ਗਗਨ ਮੁੰਡਾ ਫਿਰੋਜ਼ਪੁਰ ਦਾ, ਉਹਨੇ ਗਾਇਆ, ਉਹ ਚੱਲ ਰਿਹਾ ਹੈ YouTube 'ਤੇ। ਹਾਂ, ਕੁਛ ਗਾਣੇ ਇਹਨਾਂ ਨੇ ਕਿਸਾਨੀ ਸੰਘਰਸ਼ ਦੇ ਦੌਰਾਨ ਜ਼ਰੂਰ ਬਲੌਕ ਕਰਵਾਏ ਸੀ, ਉਹ ਸਰਕਾਰ ਦਾ ਇਨਫਲੂਐਂਸ ਸੀਗਾ, ਪਰ ਗਾਣੇ ਜਿਹੜੇ ਉਹ ਚੱਲਦੇ ਆ ਤੇ ਸੈਂਸਰ ਨਹੀਂ ਹੈਗਾ ਸਰ ਇਹਦੇ 'ਚ। ਬਾਕੀ ਦੇਖੋ, ਇਹ ਆਪਦੀ ਸੋਚ ਆ, ਜੇ ਤੁਹਾਨੂੰ ਬੋਲਣ ਦੀ ਆਜ਼ਾਦੀ, ਤੁਸੀਂ ਕੀ ਬੋਲਣਾ ਵਾ, ਉਹ ਤੁਹਾਡੇ ਵਿਵੇਕ 'ਤੇ ਆ। ਤੇ ਸਾਡੇ ਵਿਵੇਕ ਜਿਹੜੇ ਉਹ ਅੱਜ ਕੱਲ੍ਹ ਜਿਸ ਤਰ੍ਹਾਂ ਦੇ ਹੈਗੇ ਆ, ਸਭ ਨੂੰ ਪਤਾ ਹੀ ਆ। ਜੇ ਕੋਈ ਪੱਤਰਕਾਰ ਹੈ ਤੇ ਮੈਂ ਉਹਨੂੰ ਵੀ ਕਹੂੰਗਾ ਕਿ ਉਹ ਵੀ ਵਿਵੇਕ ਬੁੱਧੀ ਤੋਂ ਕੰਮ ਲੈਣ। ਜੇ ਸਾਡੇ ਕੋਲ ਪੱਤਰਕਾਰਤਾ ਆ ਗਈ ਆ ਤੇ ਇਹਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਵੀ ਕੁਛ ਵੱਧ ਕੇ ਕਰੀਏ। ਮੈਂ ਹਰੇਕ ਵਾਸਤੇ, ਮੈਨੂੰ ਇਸ ਮੈਟਰ ਦਾ ਨਹੀਂ ਪੂਰਾ ਪਤਾ ਹੈਗਾ ਜਿਹੜਾ ਤੁਸੀਂ ਕਹਿ ਰਹੇ। ਮੈਂ ਤਾਂ ਗਾਣੇ ਸੁਣਦਾ ਨਹੀਂ ਹੈ। ਜੇ ਕੋਈ ਅੱਗੇ ਆ ਜਾਵੇ, ਧੱਕੇ ਨਾਲ ਕੋਈ ਕੰਨ 'ਚ ਪੈ ਜਾਵੇ ਤੇ ਭਾਵੇਂ ਸੁਣਨਾ ਪੈ ਜਾਵੇ, ਅਦਰਵਾਈਜ਼ ਮੈਂ ਨਹੀਂ ਸੁਣਦਾ। ਪਰੰਤੂ ਗੱਲ ਇਹ ਹੈ ਕਿ ਪੱਤਰਕਾਰ ਹੋਇਆ, ਗੀਤਕਾਰ ਹੋਇਆ, ਫਿਲਮ ਮੇਕਰ ਹੋਇਆ, ਕਿਤਾਬਾਂ ਲਿਖਣ ਵਾਲਾ ਸਾਹਿਤਕਾਰ ਹੋਇਆ, ਸਾਰਿਆਂ ਨੂੰ ਜੇ ਬੋਲਣ ਲਿਖਣ ਦੀ ਆਜ਼ਾਦੀ ਹੈ ਤਾਂ ਸਾਰਿਆਂ ਨੂੰ ਵਿਵੇਕ ਬੁੱਧ ਜਿਹੜੀ ਹੈ ਨਾ ਆਪਣੀ, ਉਹ ਸ਼ੁੱਧ ਰੱਖਣੀ ਚਾਹੀਦੀ ਆ। ਸਮਾਜ ਦੇ ਭਲੇ ਲਈ ਕੰਮ ਕਰਨਾ ਚਾਹੀਦਾ। ਸਮਾਜ ਦੇ ਵਿੱਚ ਅੱਜ ਤੁਸੀਂ ਦੇਖੋ ਕਿਹੋ ਜਿਹੀ ਸੂਰਤ ਹਾਲ ਆ। ਅਸੀਂ ਜੇ ਉਧਰ ਨੂੰ ਨਾ ਦੇਖਿਆ, RSS ਇਤਿਹਾਸ ਬਦਲਣ ਜਾਰੀ ਹੈ, ਸਕੂਲਾਂ ਦਾ ਅਕੈਡਮਿਕ ਢਾਂਚੇ ਦਾ ਇਤਿਹਾਸ ਬਦਲਣ ਜਾਰੀ ਹੈ, ਕਿਸੇ ਨੂੰ ਸੁੱਧ ਬੁੱਧ ਦੀ। ਜੀ ਆਪਣੇ ਅਗਲੇ ਕਾਲਰ ਨੇ ਗਗਨਦੀਪ, ਸਤਿ ਸ਼੍ਰੀ ਅਕਾਲ। ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਮੇਰਾ ਛੋਟਾ ਜਿਹਾ ਕੁਐਸਚਨ ਹੈ ਜੀ। ਭਾਜੀ ਵੀ ਆਪਣੇ ਜਿਹੜੇ ਪੋਲੀਟੀਸ਼ੀਅਨ PC ਕਰਦੇ ਆ, ਜਿਹੜੀਆਂ ਪ੍ਰੈਸ ਕਾਨਫਰੰਸਾਂ ਕਰਦੇ ਆ, ਇਹ ਬਸ ਆਉਂਦੇ ਆ, ਬਹਿ ਕੇ ਆਪਦੀ ਗੱਲ ਕਰਕੇ ਤੇ ਚਲੇ ਜਾਂਦੇ ਆ। ਸਾਹਮਣੇ ਵਾਲੇ ਪੱਤਰਕਾਰ ਵੀ ਉਹਨਾਂ ਨੂੰ ਇਹੋ ਜਿਹੀ ਕੋਈ ਗੱਲ ਨਹੀਂ ਪੁੱਛਦੇ ਵੀ ਭਖਦੇ ਮੁੱਦੇ ਹੋਣ, ਭਾਵੇਂ ਜਿਵੇਂ ਆਪਣੇ ਪੈਟਰੋਲ ਦਾ ਲਾ ਲਓ ਜਾਂ ਦੂਜੀਆਂ ਮਹਿੰਗਾਈ ਦਾ ਕੋਈ ਵੀ ਲਾ ਲਓ, ਹੈ ਨਾ, ਵੀ ਇਹਨਾਂ ਦੇ ਸੈਂਟਰਲ ਮਿਨਿਸਟਰ ਕਰਦੇ ਆ, ਸਿੱਧਾ ਕੋਈ ਇਹਨਾਂ ਦਾ ਕੋਈ ਜਵਾਬ ਨਹੀਂ ਹੁੰਦਾ, ਕੋਈ ਇਹਨਾਂ ਨੂੰ ਕੁਛ ਪੁੱਛਦਾ ਵੀ ਨਹੀਂ, ਵੀ ਇਹਨਾਂ ਨੂੰ ਪਤਾ ਨਹੀਂ ਹੁੰਦਾ ਵੀ PC ਦਾ ਮਤਲਬ ਕੀ ਹੁੰਦਾ। ਹਾਂਜੀ ਭਾਜੀ, ਥੈਂਕ ਯੂ। ਧੰਨਵਾਦ ਜੀ। ਹਾਂਜੀ, ਨਹੀਂ ਦੇਖੋ, PC ਦਾ ਮਤਲਬ ਤਾਂ ਇਹੀ ਹੁੰਦਾ ਕਿ ਸਵਾਲ ਜਵਾਬ ਕਰਨੇ ਆ, ਪਰ ਕਈ ਵਾਰ ਸਿੱਧੂ ਵਰਗੇ ਜਿਹੜੇ ਹੈਗੇ ਆ ਲੀਡਰ, ਉਹ ਥੋੜ੍ਹਾ ਜਿਹਾ ਕਰ ਜਾਂਦੇ ਨੇ। ਪਰ ਆਮ ਤੌਰ 'ਤੇ ਦੇਖੋ, ਗੱਲ ਇਹ ਆ ਕਿ ਮਾਫ਼ ਕਰਨਾ, ਇਸ ਕਿੱਤੇ ਦੇ ਵਿੱਚ ਆ ਤੇ ਗੱਲ ਕਹਿਣ ਤੋਂ ਗੁਰੇਜ਼ ਨਹੀਂ ਕਰਦਾ ਹੁੰਦਾ ਮੈਂ, ਕਿ ਸਾਹਮਣੇ ਹਿਸਾਬ ਕਿਤਾਬ ਵੀ ਲਾ ਲੈਂਦੇ ਆ। ਇੱਕ PC ਜਿਹੜੀ ਆ ਚੰਡੀਗੜ੍ਹ ਦੇ ਪ੍ਰੈਸ ਕਲੱਬ 'ਚ ਆ, ਤਾਂ ਉੱਥੇ ਪੱਤਰਕਾਰ ਤੁਹਾਨੂੰ ਹੋਰ ਕਿਸਮ ਦੇ ਮਿਲੂਗੇ। ਇੱਕ ਸਧਾਰਨ ਸ਼ਹਿਰ ਦੇ ਵਿੱਚ ਕਰੋਗੇ, ਉੱਥੇ ਮੇਰੇ ਵਰਗੇ ਮਿਲਣਗੇ। ਹਾਲਾਂਕਿ ਮੈਂ ਕਿਸੇ ਨੂੰ ਨੀਵਾਂ ਨਹੀਂ ਦਿਖਾਉਂਦਾ, ਮੈਂ ਆਪਣੇ 'ਤੇ ਗੱਲ ਲਾਉਣਾ। ਉੱਥੇ ਮੇਰੇ ਵਰਗੇ ਅੱਧ ਪੜ੍ਹੇ ਜਿਹੇ ਬੰਦੇ ਮਿਲਣਗੇ ਜਿਨ੍ਹਾਂ ਕੋਲ ਪੂਰੀ ਜਾਣਕਾਰੀ ਨਹੀਂ ਹੁੰਦੀ। ਤਾਂ PC ਦੇ ਵਿੱਚ ਕੀ ਹੈ ਕਿ ਬਹੁਤਾ ਕੁਛ ਇਹਨਾਂ ਦੇ ਕੋਲ ਵੀ ਨਹੀਂ ਹੁੰਦਾ। ਜੇ ਅੱਗੋਂ ਕੋਈ ਕਾਊਂਟਰ ਸਵਾਲ ਕਰੇ ਤਾਂ ਕਈ ਵਾਰ ਸਾਹਮਣੇ ਵਾਲੇ ਕੋਲ ਵੀ ਸਵਾਲ ਨਹੀਂ ਹੁੰਦੇ। ਇਹ ਦੋਨਾਂ ਚੀਜ਼ਾਂ ਦਾ ਹੈ, ਬੈਲੈਂਸ ਬਣਾਉਣਾ ਪੈਂਦਾ। ਪਰ PC ਦੇ ਵਿੱਚ ਇਹ ਨਹੀਂ ਹੈ ਕਿ ਤੁਸੀਂ ਆਪਣੀ ਗੱਲ ਕਰਨੀ ਹੈ। ਜੇ ਆਪਣੀ ਗੱਲ ਕਰਨੀ ਹੈ ਤਾਂ ਤੁਸੀਂ ਆਪਣੇ ਖਾਤੇ ਤੋਂ ਲਾਈਵ ਹੋ ਜਾਓ। ਜੇ ਸਰਕਾਰ 'ਚੋਂ ਆ ਤਾਂ ਤੁਹਾਡੇ ਕੋਲ ਖਾਤੇ ਹੁੰਦੇ, ਤੁਸੀਂ ਲਾਈਵ ਹੋ ਕੇ ਆਪਣੀ ਗੱਲ ਕਰ ਦਿਓ। ਅੱਜ ਤੱਕ ਵੀਡੀਓ ਪਾ ਦਿਓ। ਅਜੇ ਤੱਕ ਤਾਂ ਚਲੋ ਸੀਗਾ ਕਿ ਪਹਿਲਾਂ ਆਪਾਂ ਤਕਨੋਲੋਜੀ ਦਾ ਦੇਖਦੇ ਸੀ, ਹੁਣ ਤਾਂ ਤਕਨੋਲੋਜੀ ਦਾ ਯੁੱਗ ਆ, ਤੇ ਤੁਸੀਂ ਆਪਣੀ ਵੀਡੀਓ ਪਾ ਦਿਓ। ਜੇ ਤੁਸੀਂ ਨਹੀਂ ਕਰਨੀ ਤਾਂ PC ਕਾਹਤੋਂ ਫਿਰ ਕਰ ਦਿਓ। ਤੇ ਜੇ PC ਕਰਨੀ ਆ ਤਾਂ ਬਿਲਕੁਲ ਸਵਾਲ ਜਵਾਬ ਹੋਣੇ ਚਾਹੀਦੇ ਆ। ਔਰ ਜਿਹੜਾ ਵੀ ਕੋਈ ਪੱਤਰਕਾਰ ਜਾਂਦਾ, ਜ਼ਰੂਰੀ ਨਹੀਂ ਹੁੰਦਾ ਕਿ ਉਹ ਡਿਗਰੀ ਹੋਲਡਰ ਹੋਵੇ, ਬਹੁਤ ਪੜ੍ਹਿਆ ਹੋਵੇ
ਤੇ ਉਹਨੂੰ ਤਿਆਰੀ ਜ਼ਰੂਰ ਕਰ ਲੈਣੀ ਚਾਹੀਦੀ ਹੈ ਜਿਸ ਵੀ ਸੰਦਰਭ 'ਚ ਪੀਸੀ ਹੋ ਰਹੀ ਆ। ਸਵਾਲ ਜਵਾਬ ਹੋਣੇ ਚਾਹੀਦੇ ਕਿਉਂਕਿ ਅਸਲ 'ਚ ਸਵਾਲ ਪੱਤਰਕਾਰ ਦੇ ਨਹੀਂ ਹੁੰਦੇ, ਸਵਾਲ ਜਨਤਾ ਦੇ ਹੁੰਦੇ। ਜੀ ਜੀ ਬਿਲਕੁਲ। ਅਗਲੇ ਕਾਲਰ ਨੇ ਆਪਣੇ ਨਾਲ ਜੁੜੇ ਬਲਵਿੰਦਰ ਜੀ, ਸਤਿ ਸ਼੍ਰੀ ਅਕਾਲ। ਦੋਵਾਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਮਿੰਟੂ ਵੀਰ ਸਵਾਲ ਇਹ ਆ, ਜਿਹੜਾ ਅੰਮ੍ਰਿਤਸਰ ਦੇ ਵਿੱਚ ਅੱਜ ਤੋਂ 4-5 ਸਾਲ ਪਹਿਲਾਂ ਵੀ ਇੱਕ ਨਾਲਾ ਕੋਈ ਪੁੱਟ ਰਿਹਾ ਸੀ, ਤੇ ਉਦੋਂ ਵੀ ਇਹ ਥੱਲੇ ਸੁਰੰਗ ਮਿਲੀ ਸੀ, ਉਦੋਂ ਵੀ ਕਮੇਟੀ ਨੇ ਉਤਨਾ ਹੀ ਪੂਛ ਦਿੱਤੀ ਆ ਕਿ ਉਹਦਾ ਵੀ ਨਾਲ ਕੋਈ ਸਟੈਪ ਲੈਣਗੇ ਭਲਾ ਬੀਬੀ ਜਗੀਰ ਕੌਰ ਜੀ। ਬਸ ਇਹੋ ਪੁੱਛਣਾ ਜੀ। ਕਾਹਦੇ ਬਾਬਾ ਜੀ, ਕਾਹਦੇ ਬਾਰੇ? ਕਹਿੰਦੇ ਵੀ ਕੁਛ ਵਾਰੇ ਪਹਿਲਾਂ ਵੀ ਇਦਾਂ ਹੀ ਕੁਛ ਕਰਦੇ ਹੋਏ ਤਾਂ ਸੁਰੰਗ ਜਿਹੜੀ ਉਹ ਲੱਭੀ ਸੀਗੀ। ਹਾਂਜੀ ਹਾਂਜੀ, ਸ਼ਾਇਦ ਮਾਈ ਸੇਵਾ ਵਾਲਾ ਇੱਧਰਲੀ ਸਾਈਡ ਵੀ ਲੱਭੀ ਜੀ, ਸ਼ਾਇਦ ਮੈਂ ਜੇ ਭੁੱਲਦਾ ਨਹੀਂ ਆ। ਤੇ ਉਹ ਹਾਂ ਬਿਲਕੁਲ ਤੁਹਾਡੀ ਗੱਲ ਸਹੀ ਆ। ਤਾਂ ਇਸ ਤਰ੍ਹਾਂ ਲੱਗਦਾ ਇਹੋ ਆ ਕਿ ਉਸ ਸਮੇਂ ਯਾਨੀ ਗੁਰੂ ਕਾਲ ਜਾਂ ਗੁਰੂ ਕਾਲ ਤੋਂ ਬਾਅਦ ਜੋ ਸਮਾਂ ਰਿਹਾ ਹੈ, ਖਾਲਸਾ ਰਾਜ ਦਾ ਵੀ ਹੋ ਸਕਦਾ ਕਿ ਉਸ ਸਮੇਂ ਇਹ ਚੀਜ਼ਾਂ ਬਣੀਆਂ ਨੇ। ਤੇ ਕੀ ਗੱਲ ਹੈ, ਅਸੀਂ ਇਹਨਾਂ ਨੂੰ ਕਿਉਂ ਨਹੀਂ ਸੰਭਾਲ ਸਕਦੇ? ਜੇ ਉਹ ਮੰਨ ਲਓ ਖਾਲਸਾ ਰਾਜ ਦੇ ਵਿੱਚ ਬਣੀਆਂ ਜਾਂ ਗੁਰੂ ਕਾਲ ਅਤੇ ਖਾਲਸਾ ਰਾਜ ਦੇ ਦਰਮਿਆਨ ਬਣੀਆਂ ਨੇ, ਤੇ ਇਹ ਵੀ ਤੇ ਸਾਡੀ ਇਤਿਹਾਸਕ ਧਰੋਹਰ ਬਣਦੀ ਹੈ ਨਾ। ਅੰਗਰੇਜ਼ ਤੇ ਬੂਟਾ ਸੇਬਾਂ ਦਾ ਸਾਂਭ ਕੇ ਬੈਠੇ ਆ ਜਿੱਥੇ ਉਹ ਨਿਊਟਨ ਨੇ ਖੋਜ ਕੀਤੀ ਸੀ, ਠੀਕ ਹੈ ਨਾ। ਤੇ ਉਹਦੀਆਂ ਕਲਮਾਂ ਪੂਰੇ ਸੰਸਾਰ 'ਚ ਭੇਜਦੇ ਆ। ਸਾਡੇ ਕੋਲ ਤੇ ਬਹੁਤ ਕੁਛ ਸੀ ਕਹਿਣ ਲਈ। ਸਾਹਿਬਜ਼ਾਦਿਆਂ ਦੇ ਮਤਲਬ ਕਿ ਜਿਹੜੇ ਜੌਹਰ ਸੀਗੇ, ਚਮਕੌਰ ਦੀ ਗੜੀ, ਉਹ ਕਿੱਥੇ ਸਾਂਭ ਰੱਖੀ ਹੈ ਚੱਜ ਨਾਲ? ਦੱਸੋ ਮੈਨੂੰ। ਸਰਹੰਦ ਦੀ ਦੀਵਾਰ ਨਹੀਂ ਸਾਂਭ ਜਿੱਥੇ ਪੂਰੀ ਦੁਨੀਆ ਸਿਜਦਾ ਕਰਦੀ ਆ ਕਿ ਇਹ ਇੱਕ ਵਿਲੱਖਣ ਸ਼ਹਾਦਤ ਸੀ। ਕਿੰਨਾ ਕੁਛ ਸੀ ਸੰਭਾਲਣ ਲਈ। ਜਦੋਂ 84 ਦਾ ਅਟੈਕ ਹੋਇਆ, ਮੈਂ ਵਾਰ-ਵਾਰ ਜ਼ਿਕਰ ਕਰਦਾ, ਚੰਗਾ ਨਹੀਂ ਲੱਗਦਾ, ਤਾਂ ਉਹ ਕਿਸ ਤਰ੍ਹਾਂ ਮਿਟਾਇਆ ਗਿਆ? ਸਾਰਾ ਕੁਛ ਇਸ ਤਰ੍ਹਾਂ ਮਿਟਾਇਆ ਗਿਆ। ਸ਼ੀਸ਼ਿਆਂ 'ਚ ਬਣਾਇਆ ਜਾ ਸਕਦਾ ਸੀ, ਗਾਂ ਆਪਣੀਆਂ ਨਸਲਾਂ ਨੂੰ, ਆਪਣੀਆਂ ਪੀੜ੍ਹੀਆਂ ਨੂੰ ਦਿਖਾਇਆ ਜਾ ਸਕਦਾ ਸੀ, ਬਹੁਤ ਕੁਛ ਕੀਤਾ ਜਾ ਸਕਦਾ ਸੀ। ਉਹ ਇਹਨਾਂ ਨੇ ਤੇ ਉਹ ਜੋ ਸਰੂਪ ਮਹਾਰਾਜ ਦੇ ਜਿਨ੍ਹਾਂ ਦੇ ਵਿੱਚ ਗੋਲੀ ਵੱਜੀ ਸੀ, ਉਹ ਹੁਣ ਕੱਢ ਲਿਆਂਦੇ। ਪਹਿਲਾਂ ਤੇ ਉਹ ਵੀ ਮੇਰੇ ਖਿਆਲ ਦੇ ਨਾਲ ਆਪਾਂ ਮੇਰੀ ਸੰਭਾਲਾ ਦੇ ਵਿੱਚ ਆਪਾਂ ਤੇ ਕਦੇ ਦੇਖੇ ਨਹੀਂ ਸਨ, ਤਾਂ ਹੁਣ ਉਹ ਦਰਸ਼ਨ ਮਤਲਬ ਕਿ ਕਰਾਏ ਆ। ਤਾਂ ਕਿੰਨੀ ਦੇਰ ਤੱਕ ਉਹ ਵੀ ਜਿਹੜੇ ਸੀਗੇ ਸਰੂਪ ਇਹਨਾਂ ਨੇ ਆਪਦੇ ਪਾਸ ਹੀ ਰੱਖੇ ਆ। ਸੋ ਇਹ ਚੀਜ਼ਾਂ ਨੇ ਕਿ ਬਿਲਕੁਲ ਜੇ ਇਹਨਾਂ ਨੂੰ ਤੁਸੀਂ ਇਹ ਵੀ ਮੰਨ ਲਓ ਕਿ ਗੁਰੂ ਕਾਲ ਤੋਂ ਬਾਅਦ ਦੀ ਇਮਾਰਤ ਸਾਜ਼ੀ ਹੋਈ ਆ ਜਾਂ ਖਾਲਸਾ ਰਾਜ ਦੇ ਦੌਰਾਨ ਹੋਈ ਆ, ਤੇ ਕੀ ਗੱਲ ਖਾਲਸਾ ਰਾਜ ਦਾ ਅਸੀਂ ਜਦੋਂ ਜ਼ਿਕਰ ਕਰਦੇ ਉਦੋਂ ਤੇ ਸੀਨਾ ਪਲਾ ਲੈਂਦੇ ਹਾਂ ਅਸੀਂ ਕਿ ਸਾਡਾ ਮਹਾਰਾਜਾ ਰਣਜੀਤ ਸਿੰਘ, ਸਾਡਾ ਖਾਲਸਾ ਰਾਜ, ਸਾਡਾ ਬੰਦਾ ਸਿੰਘ ਜੀ ਬਹਾਦਰ। ਤੇ ਕੀ ਗੱਲ ਹੈ, ਉਹਨਾਂ ਦੇ ਨਾਲ ਜੁੜੀਆਂ ਚੀਜ਼ਾਂ ਸੰਭਾਲਣ ਵਾਸਤੇ ਸਾਨੂੰ ਪਾਂ ਪਈ ਆ। ਜੀ ਜੀ ਜੀ। ਅਗਲੇ ਕਾਲਰ ਨੇ ਆਪਣੇ ਨਾਲ ਜੁੜੇ ਸਰਬਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਨਾਂ ਵੀਰਾਂ ਨੂੰ ਤੇ ਸਾਰੇ ਸਰੋਤਿਆਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਮੈਨੂੰ ਜੀ ਸਵਾਲ ਸੀਗਾ ਵੀ ਜਿੱਦਾਂ ਵੀ ਪੰਜਾਬ ਦੇ ਜਿਹੜੀਆਂ ਹੁਣ ਕਾਂਗਰਸ ਲਾ ਲਓ, ਅਕਾਲੀ ਲਾ ਲਓ, ਇਹ ਤਾਂ ਆਪਣੇ ਕਾਟੋ ਕਲੇਸ਼ ਵਿੱਚ ਹੀ ਪਏ ਹੋਏ ਆ। ਤਾਂ ਲੱਗਦਾ ਪੰਜਾਬ ਤਾਂ ਅੱਧਾ ਚਿੱਟੇ, ਹਾਂ ਪੰਜਾਬ ਤਾਂ ਲੱਗਦਾ ਅੱਧੇ ਤੋਂ ਜ਼ਿਆਦਾ ਚਿੱਟਾ ਖਾ ਜੂ ਜਦੋਂ ਨੂੰ ਅਸੀਂ ਮੁੱਖ ਮੰਤਰੀ ਬਣਾਵਾਂਗੇ ਅਗਲੇ ਸਾਲ। ਤੇ ਮੁੱਖ ਮੰਤਰੀ ਬਣਾਉਣ ਦਾ ਤਾਂ ਹੀ ਫਾਇਦਾ ਜੀ ਜੇ ਪੰਜਾਬ ਦੇ ਮੁੱਦਿਆਂ ਤੇ ਕੋਈ ਗੱਲ ਕਰੂਗਾ, ਨਹੀਂ ਤਾਂ ਚਾਹੇ ਕੋਈ ਜਿਹੜਾ ਮਰਜ਼ੀ ਮੁੱਖ ਮੰਤਰੀ ਬਣ ਜਾਏ, ਜੇ ਪੰਜਾਬ ਦਾ ਭਲਾ ਨਹੀਂ ਤਾਂ ਫਿਰ ਸਾਨੂੰ ਤਾਂ ਲੱਗਦਾ ਕੋਈ ਹੋਰ ਹੀ ਬੰਦਾ ਲੱਭਣਾ ਪਊ ਜੀ। ਬੜੀ ਪਾਏਦਾਰ ਗੱਲ ਕੀਤੀ ਹੈ ਤੁਸੀਂ। ਸਹੀ ਗੱਲ ਆ ਕਿ ਸਾਨੂੰ ਇਸ ਤਰ੍ਹਾਂ ਦੀ ਲੜਾਈ ਨਹੀਂ ਚਾਹੀਦੀ ਕਿ ਤੁਸੀਂ ਆਪਣੀਆਂ ਕੁਰਸੀਆਂ ਵਾਸਤੇ ਲੜਾਈ ਵਿੱਢ ਲਓ ਜਾਂ ਲੋਕਾਂ ਦੇ ਵਿੱਚ ਲੋਕਾਂ ਦੇ ਛਿੱਤਰਾਂ ਤੋਂ ਡਰਦੇ ਜਾਣ ਤੋਂ ਕਿ ਤੁਸੀਂ ਇਸ ਤਰ੍ਹਾਂ ਦੀ ਇੱਕ ਡਰਾਮੇਬਾਜ਼ੀ ਕਰੋ। ਬਿਲਕੁਲ ਤੁਹਾਡੇ ਕੋਲ ਵਕਫਾ ਸੀ, ਤੁਹਾਡੇ ਕੋਲ ਸਮਾਂ ਸੀ, ਤੁਹਾਨੂੰ ਪੰਜਾਬ ਦੀ ਜਨਤਾ ਨੇ ਮੌਕਾ ਦਿੱਤਾ ਸੀਗਾ। ਤੁਸੀਂ ਖੁੰਝਾ ਕੇ ਹੁਣ ਆਪਸ ਦੇ ਵਿੱਚ ਚੁੰਝਾ ਪੜਾਈ ਜਾਂਦੇ ਹੋ, ਲੜੀ ਜਾਂਦੇ ਹੋ, ਇੱਕ ਦੂਜੇ ਦੇ ਪਹੁੰਚੇ ਮਾਰੀ ਜਾਂਦੇ ਹੋ। ਇਹ ਬਿਲਕੁਲ ਤੁਹਾਡੀ ਗੱਲ ਸਹੀ ਆ, ਪਰ ਮੇਰਾ ਮੰਨਣਾ ਹੈ ਕਿ ਸਰ ਕੁਛ ਨਹੀਂ ਹੋਏਗਾ, ਇਹਨਾਂ ਤੋਂ ਕੱਖ ਨਹੀਂ ਹੋਣਾ। ਤੁਸੀਂ ਦੇਖ ਲਓ ਜੇ ਸੈਟਲਮੈਂਟ ਵੀ ਹੋ ਗਈ, ਇਹਨਾਂ ਦੀ ਤੱਤ ਵੀ ਨਹੀਂ, ਜੇ ਇਹਨਾਂ ਦਾ ਬਿਖਰਾਓ ਹੋ ਗਿਆ, ਇਹਨਾਂ ਦਾ ਨਖੇੜਾ ਹੋ ਗਿਆ, ਤਾਂ ਕੁਛ ਨਹੀਂ ਹੋਣਾ ਇਹਨਾਂ ਤੋਂ। ਸਰ ਇਹਨਾਂ ਤੋਂ ਗੁਰੂ ਸਾਹਿਬ ਦੀ ਬੇਅਦਬੀ ਦਾ ਨਿਆਂ ਨਹੀਂ ਦਿੱਤਾ ਜਾਣਾ। ਮੇਰੀ ਗੱਲ ਤੁਸੀਂ ਨੋਟ ਕਰ ਲਿਓ। ਮੈਂ ਵਾਰ-ਵਾਰ ਕਹਿੰਦਾ ਰਿਹਾ, ਰਾਜ ਕਰਨਵੀਰ ਸਿੰਘ ਮੇਰੇ ਨਾਲ ਵੀ ਲੰਬੇ ਸਮੇਂ ਤੋਂ ਮੇਰੇ ਨਾਲ ਆ, ਤਾਂ ਅਸੀਂ ਵਾਰ-ਵਾਰ ਕਹਿੰਦੇ ਹਾਂ ਕਿ ਟੈਨਿਓਰ ਦੇ ਵਿੱਚ ਲੱਗਦਾ ਹੀ ਨਹੀਂ ਹੈ, ਲੱਗਦਾ ਹੀ ਨਹੀਂ। ਬਾਈਬਲ ਦਾ ਤਾਂ ਤੁਸੀਂ ਉਹ ਤਾਂ ਵਿਚਾਰੇ ਜਿਹੜੇ ਹੱਥਲ ਹੋਏ ਇਹਨਾਂ ਦੇ ਹੱਥੋਂ ਜਿਹੜੇ ਆ, ਉਹ ਤੇ ਖੁਦ ਕਹਿੰਦੇ ਕਿ ਅਸੀਂ ਤਾਂ ਉਮੀਦ ਹੀ ਲਾ ਕਰਤੀ ਆ। ਤੇ ਮੈਨੂੰ ਨਹੀਂ ਲੱਗਦਾ ਕਿ ਇਹੋ ਜਿਹੇ ਜਿਹੜੇ ਮੁੱਦਿਆਂ ਤੇ ਰਾਜਨੀਤੀ ਕਰਕੇ ਸੱਤਾ 'ਚ ਆਏ ਸੀਗੇ, ਡਰੱਗ ਦਾ ਮੁੱਦਾ ਸੀ, ਬੇਅਦਬੀਆਂ ਦਾ ਮੁੱਦਾ ਸੀਗਾ, ਬਾਈਬਲ ਵਾਲਾ ਮੁੱਦਾ ਸੀਗਾ, ਇਹ ਕਦੇ ਹੱਲ ਕਰ ਦੇਣਗੇ। ਇਹਨਾਂ ਦੇ ਵੱਸ ਦਾ ਰੋਗ ਹੈ ਨਹੀਂ। ਤੁਸੀਂ ਸ਼ਾਇਦ ਉਹ ਬਿਆਨ ਮਿਸ ਕਰ ਗਏ
मैं संखेप दे विच गल कर दिना खत्म, क्योंकि शायद कोई होर कॉलर ना होवे, कि कैप्टन अमरिंदर सिंह ने बीते दिनी सरदार जी अपील की आ प्रधानमंत्री दे मोहरे कि नैशनल पॉलिसी लैके आओ ड्रग ते। तां इहदा मतलब की आ? इहदा मतलब ये निकलदा है कि पंजाब सरकार जो दावा करती है कि असीं लक तोड़ दिता ड्रग दा, वो एक्चुअल दे विच असल दे विच सरेंडर कर गई है ते हुण वो कह रही है नैशनल लेवल की कोई पॉलिसी लैके आओ। ते असीं हाँ ही गल कहंदे सी उस टाइम कि इन्हां दे भच्चियां च ना आ जाओ, इन्हां दे पचलावियां च ना आ जाओ, क्योंकि जद तक उत्तों कौमी पॉलिसी नहीं बनेगी उदों तक मामला नहीं बनेगा। मैं इक्को गल करके गल खत्म कर देना, हरियाणे दे विच अग लगी है हुण चिट्टे दी, नाल दी नाल सर क्वांटलां दे नाल महाराष्ट्र तक जाके फड़दे पे, मतलब कि छोटे नूं हत्थ ही नहीं पा रहे। कौन वो कहते कि सप्लाई चेन ही कट देंगे। माड़ा जिहा असर पिया हरियाणे ते, माड़ा जिहा साल 2 साल ही चलिया, उड़ता हरियाणा। आ देख लो आ जिहड़ी रिकवरी हुई आ दिल्ली दे विचों, तां हरियाणे वालियां कीती, महाराष्ट्र वालियां ने उत्तों कीती, मध्य प्रदेश वाली कीती, क्वांटलां दे हिसाब दे नाल। तां गल इह है कि पंजाब बेचारा 20 साल सड़दा रहा ड्रग की अग दे विच, किसी ने बात ही नहीं पूछी। ये हुण कहंदे कौमी पॉलिसी बना लो, इहदा मतलब कि सरेंडर कर रहे हो, तुहाडे कोल कख नहीं है। नीत नहीं हैगी करना ते ओहदे की आ, अधिकार तां हरियाणे वाले दे भी पुलिस दे उन्ने आ ते इन्हां दे भी मिला दो उन्ने ही होने आ, जे फड़ना चाहन जे करना उन्हां ने की है, उन्हां दी स्ट्रैटजी नूं समझो। ये तां चलो ठीक है, तुसीं देखो ना कि चोलिओ बंदा चुक के लै गए महाराष्ट्र वाले, चोलिओ बंदा चक के लै गए। इन्हां नूं नहीं पता कि 3 किले वाला 3 मंजिली कोठी किद्दां पाई बैठा बई। अफगानिस्तान चो जिप्सम मंगाउंदा, की गल इत्थे जिप्सम नहीं मिलदी, ते वो इत्थों चक के लै गए 3 क्वांटल हैरोइन दे विच, इन्हां नूं नहीं पता लगदा। सो कहण दा मतलब कि हुण हरियाणा या दिल्ली गढ़ बने पे आ, तां नाल दी नाल वड्डियां कार्रवाइयां वेखण नूं मिल रहीआं, वड्डे ऑपरेशन कर रहे ने वो। तो ये आ बिल्कुल तुहाडी गल सही है, पर इन्हां दे पल्ले है नहीं कख भी। गल तो ये ना जदां नीयत नहीं, नीति नहीं है, इच्छा शक्ति नहीं है, जदों कोई इधरले पासे ध्यान ही है नहीं, तो फिर कहांगे कख नहीं पल्ले। बिल्कुल 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 जी। राजविंदर जी, राजविंदर जी, हेलो, हाँ जी, सत श्री अकाल जी। हाँ जी, सत श्री अकाल जी, मिंटू जी सारे नूं प्यार भरी सत श्री अकाल। टाइम तुहाडा लंबा हो गया राजकरण जी, गल्लां 2 ही है। पहली गल तां मैं आह कैप्टन भी करनी चाहना, जिहड़ा 4 साल पंजाब च नहीं वड़िया मिंटू जी, ये भी हवा की है, इनू कोई पुछूगा इनू थले भी तू भाई कित्थे सीगा इन्ने साल ते हुण तू फिर आ गया। दूजी गल जिहड़ी मैं मेनली करनी चाहना, आ जिहड़ी अनमोल गगनमान आप वालियां च रली है बेचारी, इनू मेरे ख्याल बेचारी मैं तां कहना छोटी है, इनू बोलण दा पता नहीं, संविधान आपां नू बदलना पैना, फलाना करना पैना, वो पत्रकार ने कही गई ते ना ही उहने बेचारे ने अगों कहा भी ये गल गलत है। हुण वो फस नहीं गई थोड़ी जी, ओहदे पुतले साड़ हो रहे हैं, वो गलत सी गल जी। हाँ जी, नहीं मेरा मनना यह है कि जिद्दां देखो इत्थे रवनीत बिट्टू वर्गा कच्चा खा गया ना, पंथक सीटां कहणियां सी ते ओह कह गया पवित्र सीटां सी, उदन ही कहता सीगा कि लो फस गया है। असीं इसे प्रोग्राम च अपने प्रोग्राम च कहता सी कि फसूगा, क्योंकि भुलेखे नाल कह गया। अच्छा होया भी उहिओ। हुण जे मानो मैं बिल्कुल तुहाडी गल नाल सहमत आ, उस कुड़ी नूं ते इह नहीं पता कि किन्नियां फसलां ते MSP मिलदी है। जदों आई ते ओह कहिंदी 26 फसलां ते अरविंद केजरीवाल दिल्ली च दिंदा है MSP, जबकि MSP तो मिलती 23 फसलों से 22 फसलों से है, ठीक है ना। तो कोई गल नहीं। अच्छा वह कहण का जो मैनू लग्या कि वह प्रभाव जिहड़ा सीगा ना गल का, वो ये देना चाहती सी कि देखो ये जिहड़े विलन लीडर है एक दिन भी काम ना करन तां भी तनखाहां भत्ते लै जांदे आ, ते साडा संविधान जिहड़ा है ਉਹਦੇ ਵਿੱਚ कोई प्रोविजन नहीं है। हुण गल मैं भी ਉਹੀ ਕਰਨ ਲੱਗਿਆ, ਜਿਹੜੀ ਉਹ ਗੱਲ ਕਹਿਣਾ ਚਾਹੁੰਦੀ ਸੀਗੀ ਕਿ ਦੇਖੋ ਸਾਡੇ ਸੰਵਿਧਾਨ ਦੇ ਵਿੱਚ ਪ੍ਰੋਵੀਜ਼ਨ ਕੋਈ ਇਦਾਂ ਦਾ ਹੋਣਾ ਚਾਹੀਦਾ, ਉਹ ਅਮੈਂਡਮੈਂਟ ਹੋ ਸਕਦੀ ਆ ਕਿ ਜੇ ਤੁਸੀਂ ਕੰਮ ਨਹੀਂ ਕਰੋਗੇ ਤਾਂ ਤੁਹਾਨੂੰ ਕੱਖ ਨਹੀਂ ਮਿਲੇਗਾ। ਤਾਂ ਆਹ ਗੱਲ ਹੁਣ ਆਪਾਂ ਵੀ ਕਹਿ ਰਹੇ ਹਾਂ, ਪਰ ਆਪਾਂ ਸਭ ਕਿਉਂਕਿ ਜੇ ਮੈਂ ਗੱਲ ਕਹਿ ਰਿਹਾ ਤੇ ਸੰਵਿਧਾਨ ਦੀ ਦਿੱਤੀ ਆਜ਼ਾਦੀ ਦੇ ਸਦਕੇ ਕਹਿ ਰਿਹਾ ਨਾ, ਫਿਰ ਸੰਵਿਧਾਨ ਨੂੰ ਆਪਾਂ ਇਹ ਨਹੀਂ ਕਹਿ ਸਕਦੇ ਸੰਵਿਧਾਨ ਲਾਗੂ ਕਰਨ ਵਾਲਿਆਂ ਦੇ ਨੁਕਸ ਹੁੰਦੇ ਆ। ਨਹੀਂ ਬਿਲਕੁਲ ਮੈਂ ਤੁਹਾਡੀ ਗੱਲ ਨਾਲ ਸਹਿਮਤ ਆ ਕਿ ਉਹ ਨਵੀਂ ਆਈ ਹੈ ਰਾਜਨੀਤੀ 'ਚ, ਹਾਂ ਉਹਨੂੰ ਵਾਰਨ ਦਿੱਤਾ ਕੀਤਾ ਜਾ ਸਕਦਾ, चेतावनी दी जा सकती, समझाया जा सकता, और दूजे दिन उन्हें माफ़ी मंग ली और अमनदीप सोढी के नाल गलबात करते हैं। तो जो बंदा माफ़ी मंग लेंदा धी ध्यानी है, चलो राजनीति च आई आ ठीक है, जो माफ़ी मंग ली तो खुल दिली नाल माफ़ी प्रवान कर लेनी चाहिए है। उन्होंने लिखती मंगा लो, उन्होंने पंचायत च मंगा लो या वीडियो च मंगा लो, गल एक ही होंगी है।
ਬਾਕੀ ਗੱਲ ਜਿਹੜੀ ਹੈ ਕੈਪਟਨ ਦਾ ਵਿਰੋਧ ਤੇ ਦੇਖੋ ਡੈਫੀਨੈਟਲੀ ਹੋਏਗਾ, ਕਿਉਂਕਿ ਵਿਰੋਧ ਤਾਂ ਪਾਰਟੀ ਦੇ ਵਿੱਚੋਂ ਹੀ ਹੋ ਰਿਹਾ। ਐਸੀ ਉਹ ਗੱਲ ਨਹੀਂ ਹੈਗੀ ਜਿਹੜੀ ਉਹ ਜਿਵੇਂ ਟਰਾਲੀ ਤੇ ਲਿਖਿਆ ਹੁੰਦਾ ਸੀ ਨਾ, ਰੰਗ ਕਰਾ ਕੇ ਪਹਿਲਾਂ ਵਾਲੀ ਗੱਲ ਨਾ ਰਹੀ, ਪਹਿਲਾਂ ਵਾਲੀ ਗੱਲ ਨਹੀਂ ਰਹੀ। ਤੇ ਕਾਂਗਰਸੀ ਵੀ ਬੜੇ ਔਖੇ ਆ ਵਿੱਚੋਂ, ਜਿਹੜੇ ਖਾਸ ਕਾਂਗਰਸੀ ਨਾ ਉਹ ਕਈ ਵਾਰ ਰੋਣਾ ਰੋ ਜਾਂਦੇ ਆ ਆਫ ਕਾਰਡ। ਉਹ ਕਹਿੰਦੇ ਚੰਗਾ ਸਿੱਧੂ ਠੀਕ ਹੈ ਜੋ ਮਰਜ਼ੀ ਆ, ਘੱਟੋ ਘੱਟ ਅਫਸਰਾਂ ਦੀ ਟੂਟੀ ਦੇ ਮੜ ਕੇ ਥੋੜੀ ਜਿਹੀ ਕਰਕੇ ਰੱਖੂਗਾ, ਇਹ ਤੇ ਬਿਲਕੁਲ ਢਿੱਲੀ ਕਰਕੇ ਤੇ ਆਪਣਾ ਆਪ ਸਮਸਤੀ ਚ ਤੁਰਿਆ ਫਿਰਦਾ ਜੀ ਸਿਸਮਾਂ ਦੇ ਵਿੱਚ। ਤੇ ਮਿੰਟੂ ਜੀ ਉੱਦਾਂ ਜੇ ਦੇਖਿਆ ਜਾਵੇ ਪਿਛਲੇ ਦੀ ਕਹਿੰਦਾ ਸੀ ਵੀ ਮੇਰੀ ਅਖੀਰਲੀ ਇਲੈਕਸ਼ਨ ਆ, ਕਈ ਤਾਂ ਚਲੋ ਖੁਸ਼ ਹੋਏ ਹੋਣਗੇ ਕਾਂਗਰਸੀ ਹੋਏ ਅੰਦਰ ਖਾਤੇ ਵੀ ਇਹ ਜਾਊਗਾ, ਪਰ ਉਹਨੇ ਸਵਾਦ ਹੁਣ ਜ਼ਿਆਦਾ ਦੇਖ ਲਿਆ, ਕਹਿੰਦਾ ਵੀ ਮੈਂ ਜਾਂਦਾ ਹੀ ਨਹੀਂ ਆ, ਹੈ ਵੀ ਉਸ ਗੱਲੋਂ ਵੀ ਦੁਖੀ ਨੇ ਲੋਕ। ਇਹਨੂੰ ਕੈਪਟਨ ਅਮਰਿੰਦਰ ਸਿੰਘ ਨੂੰ ਦੋ ਚੀਜ਼ਾਂ ਦਾ ਅਸਰ ਹੈ। ਇੱਕ ਤਾਂ ਉਤੋਂ ਜੇ ਆਪਾਂ ਦੇਖੀਏ ਲੋਕ ਪਾਸਿਓਂ ਤੇ ਕੇਂਦਰ ਸਰਕਾਰ ਜਿਹੜਾ ਉਹ ਖੁਦ ਪ੍ਰਧਾਨ ਮੰਤਰੀ ਤੇ ਇਹਨਾਂ ਦੀ ਤਾਰੀਫ ਕਰਦੇ ਨੇ ਕਈ ਵਾਰ। ਕਦੇ ਪ੍ਰਧਾਨ ਮੰਤਰੀ ਦਾ ਇਹਨਾਂ ਦੇ ਖਿਲਾਫ ਉਲਟ ਬਿਆਨ ਦੇਖਿਆ ਜਾਂ ਇਹਨਾਂ ਦਾ ਬਿਆਨ ਉਹਨਾਂ ਦੇ ਉਲਟ ਦੇਖਿਆ। ਅਮਿਤ ਸ਼ਾਹ ਨਾਲ ਇਹਨਾਂ ਦੀ ਪ੍ਰਤਾਪ ਸਿੰਘ ਬਾਜਵਾ ਨੇ ਆਉਣ ਦੇ ਰਿਕਾਰਡ ਦੋਸ਼ ਲਾਇਆ ਸੀਗਾ ਕਿ ਬੀਬੀ ਸੋਨੀਆ ਦੇ ਬਰਥਡੇ ਤੇ ਇਹ ਵਿਸ਼ ਕਰ ਦਿੰਦੇ ਨੇ ਫੋਨ ਤੇ ਅਮਿਤ ਸ਼ਾਹ ਦੇ ਬਰਥਡੇ ਤੇ ਬਕਾਇਦਾ ਗੁਲਦਸਤਾ ਲੈ ਕੇ ਉੱਥੇ ਪਹੁੰਚਦੇ ਨੇ। ਇਹ ਕੀ ਚੱਕਰ ਆ? ਸੋ ਇੱਕ ਤੇ ਇਹ ਆ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਬਹੁਤ ਹੱਦ ਤੱਕ ਭਾਰਤੀ ਜਨਤਾ ਪਾਰਟੀ ਨੇ ਫ੍ਰੀ ਹੈਂਡ ਦਿੱਤਾ ਹੋਇਆ। ਉਹ ਇਸ ਕਰਕੇ ਇੱਕ ਗੱਲ ਮੇਰੀ ਯਾਦ ਰੱਖਿਓ, ਕੱਲ ਨਾ ਕਾਲ ਦਾ ਹੁੰਦਾ, ਪਤਾ ਨਹੀਂ ਆਪਣਾ ਸਾਥ ਕਦੋਂ ਛੁੱਟ ਜਾਣਾ। ਦੇਖੋ ਭਾਜਪਾ 22 ਨੂੰ ਮੱਦੇ ਨਜ਼ਰ ਨਹੀਂ ਰੱਖ ਰਹੀ, ਭਾਜਪਾ ਮੱਦੇ ਨਜ਼ਰ ਰੱਖ ਰਹੀ ਹੈ 27 ਨੂੰ। ਕਿਉਂ? ਕਿਉਂਕਿ 27 ਤੱਕ ਉਹਨਾਂ ਨੇ ਆਪਣਾ ਸਾਰਾ ਸੈਟਅਪ ਬਣਾਉਣਾ ਹੈ। ਚਲੋ ਕਿਸਾਨੀ ਸੰਘਰਸ਼ ਹੋ ਸਕਦਾ, ਕੱਲ ਨੂੰ ਕੁਛ ਰਾਈਟਾਂ ਦੇ ਦਿਨ ਕੋਈ ਕੰਪਰੋਮਾਈਜ਼ ਇਹਨਾਂ ਦਾ ਆਪਸ ਦੇ ਵਿੱਚ ਹੋ ਜਾਵੇ, ਜਾਂ ਪਤਾ ਨਹੀਂ 2-4 ਸਾਲ 5 ਸਾਲ ਨੂੰ ਕੀ ਹੋਏਗਾ। ਤਾਂ ਉਹਦੇ ਵਾਸਤੇ ਹੁੰਦਾ ਕੀ ਹੈ ਕਿ ਤੁਹਾਨੂੰ ਮਹੱਲਿਆਂ ਦੇ ਵਿੱਚ ਆਪਣੇ ਬੰਦੇ ਖੜੇ ਕਰਨੇ ਪੈਂਦੇ ਆ, ਜਿਹੜੇ ਥਾਣੇ ਕਚਹਿਰੀਆਂ ਤੱਕ ਜਾ ਕੇ ਕੰਮ ਕਰਵਾਉਂਦੇ ਨੇ। ਤਾਂ ਭਾਰਤੀ ਜਨਤਾ ਪਾਰਟੀ ਵਾਸਤੇ ਉਹ ਸਿਚੁਏਸ਼ਨ ਜਿਹੜੀ ਆਈਡੀਅਲ ਸਿਚੁਏਸ਼ਨ ਆ, ਉਹ ਕੈਪਟਨ ਅਮਰਿੰਦਰ ਸਿੰਘ ਦੇ ਰਾਜ 'ਚ ਹੀ ਮਿਲੂਗੀ। ਠੀਕ ਹੈ ਨਾ ਜੀ। ਦੂਜੀ ਚੀਜ਼ ਆ, ਕੈਪਟਨ ਨੂੰ ਇਸ ਗੱਲ ਦਾ ਇਲਮ ਹੈ ਕਿਤੇ ਨਾ ਕਿਤੇ ਕਿ ਇਸ ਵਾਰੀ ਦਾ ਫੇਰ ਲੱਗ ਸਕਦਾ, ਮਤਲਬ ਕਿ ਜਿੱਦਾਂ ਕਹਿ ਲਓ ਕਿ ਪੈਰ ਥੱਲੇ ਬਟੇਰਾ ਆ ਸਕਦਾ। ਕਿਉਂ? ਕਿਉਂਕਿ ਆਮ ਆਦਮੀ ਪਾਰਟੀ ਬਿਖਰ ਗਈ, ਉਹ ਆਪਸ ਦੇ ਵਿੱਚ ਹੀ ਲੜ ਪਏ ਤੇ ਕਮਜ਼ੋਰ ਹੋ ਗਈ ਪਾਰਟੀ। ਅਕਾਲੀ ਦਲ ਹੈ ਜਿਹੜਾ ਉਹ ਹਾਲੇ ਉਸ ਪੋਜੀਸ਼ਨ ਦੇ ਵਿੱਚ ਨਹੀਂ ਆਇਆ ਜਿਹੜੀ ਉਹਦੀ ਰੰਗਤ 2007 ਤੇ 2011-12 ਤੱਕ ਰਹੀ ਆ, ਜਿਹੜੀ ਚੜ੍ਹਤ ਸੀ ਉਹਦੀ, ਉਸ ਚੜ੍ਹਤ ਤੱਕ ਉਹ ਪਹੁੰਚਿਆ ਨਹੀਂ ਹੈ। ਜਾਨੀ ਜਿਹੜੀ ਐਂਟੀ ਇਨਕੰਬੈਂਸੀ ਵਾਲੀ ਵੋਟ ਵੀ ਹੈ ਉਹ ਵੀ ਖਿਲਰਵੀਂ ਹੈ, ਐਤਕੀ ਉਹ ਵੀ ਖਿਲਰਵੀਂ ਆ। ਹਿੰਦੂ ਵੋਟ ਬੈਂਕ ਵੀ ਜਿਹੜਾ ਆ ਉਹ ਅਕਾਲੀਆਂ ਨਾਲੋਂ ਖਿਸਕਿਆ। ਸੋ ਇਹ ਜਿਹੜੇ ਸਾਰੇ ਸਮੀਕਰਨ ਉਹਨਾਂ ਨੂੰ ਪਤਾ ਕਿ ਭਾਰਤੀ ਜਨਤਾ ਪਾਰਟੀ ਵਾਲੀ ਵੋਟ ਮੈਨੂੰ ਪੈ ਸਕਦੀ ਹੈ। ਤਾਂ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਉਹ ਸੁੱਕਾ ਹੀ ਮੌਕਾ, ਜਿੱਦਾਂ ਕਹਿ ਲਓ ਕਿ ਸੁੱਕਾ ਮੌਕਾ ਦੇਖਦੇ ਆ ਕਿ ਸੁੱਕਾ ਹੀ ਆ ਕੰਮ, ਤੇ ਇਹ ਵੱਤਰ ਆ ਜਿਹੜਾ ਉਹਨੂੰ ਵਾਹ ਲੈਣਾ ਚਾਹੀਦਾ, ਸੁੱਕਾ ਵੱਤਰ ਵਾਹ ਲੈਣਾ ਚਾਹੀਦਾ। ਸੋ ਇਸ ਕਰਕੇ ਕੈਪਟਨ ਨੂੰ ਇਹ ਦੋ ਚੀਜ਼ਾਂ ਜਿਹੜੀਆਂ ਨੇ ਨਾ ਉਹ ਕਿਤੇ ਨਾ ਕਿਤੇ ਪ੍ਰੇਰਦੀਆਂ ਕਿ ਮੈਂ ਇੱਕ ਪਾਰੀ ਜਿਹੜੀ ਆ ਹੋਰ ਲਾ ਲਵਾਂ, ਲੱਗਦੇ ਆ। ਜੀ ਜੀ, ਸਮਾਂ ਸਮਾਪਤ ਹੈ ਜੀ, ਵੱਧ ਲੈ ਗਏ ਆਪਾਂ। ਧੰਨਵਾਦ ਮਿੰਟੂ ਜੀ, ਬੜੀ ਮਿਹਰਬਾਨੀ। ਸਤਿ ਸ਼੍ਰੀ ਅਕਾਲ ਜੀ। ਕੋਈ ਗੱਲ ਨਹੀਂ, ਮਿਹਰਬਾਨੀ ਜੀ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਵੱਧ ਘੱਟ ਲਈ ਮਾਫੀ ਜੀ। ਤੇ ਸਰੋਤਿਓ ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਹੁਣ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ ਤੱਕ ਲਈ ਮੇਰੇ ਵੱਲੋਂ ਵੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।